ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 16 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ। ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਕਾਲ ਕਰੋ ਮੋਹਨ ਚੀਮਾ 559 905 2575 5599052557 ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ 415 909 0503। ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਸੁਰਜੀਤ ਸਿੰਘ ਲੈਥਰੋਪ, ਮੇਜਰ ਸਿੰਘ ਸਿੱਧੂ ਬੇਕਰਸਫੀਲਡ ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਉਪਲਬਧ ਹੈ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ, ਵੁੱਡਲੈਂਡ। ਕਾਲ 9163969085 916 396 9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ USA ਦੇ ਵਿੱਚ ਜਿਹੜਾ ਡੈਲਟਾ ਵੇਰੀਐਂਟ ਹੈਗਾ ਆ, ਉਹ ਇੱਕ ਤਰ੍ਹਾਂ ਨਾਲ ਖਤਰਨਾਕ ਜਿਹੜੀ ਪਕੜ ਕਰਦਾ ਜਾ ਰਿਹਾ ਹੈਗਾ। US ਸਟੇਟ ਡਿਪਾਰਟਮੈਂਟ ਵੱਲੋਂ ਵੀ ਇਹ ਇਸ਼ੂ ਕੀਤਾ ਗਿਆ ਆ ਵਾਰਨਿੰਗ, ਤੇ US ਸਰਜਨ ਜਨਰਲ ਜਿਹੜੇ ਹੈਗੇ ਆ ਵਿਵੇਕ ਮੂਰਥੀ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਬਹੁਤ ਚਿੰਤਾ ਦੇ ਵਿੱਚ ਹੈਗੇ ਆ ਡੈਲਟਾ ਵੇਰੀਐਂਟ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਐਜ਼ ਆਫ ਨਾਓ 10% ਜਿਹੜੇ ਕਰੋਨਾ ਵਾਇਰਸ ਦੇ ਕੇਸ USA ਦੇ ਵਿੱਚ ਆ ਰਹੇ ਆ, ਉਹ ਡੈਲਟਾ ਵੇਰੀਐਂਟ ਨਾਲ ਅਫੈਕਟਡ ਹੈਗੇ ਆ। ਤੇ ਕਹਿੰਦੇ ਵੀ ਵਰੀ ਅਸੀਂ ਇਸ ਕਰਕੇ ਆ ਵੀ ਲੋਕ ਸਾਰੇ ਜਿਹੜੇ ਆ ਵੈਕਸੀਨ ਨਹੀਂ ਲਵਾ ਰਹੇ ਹੈਗੇ। ਤੇ ਇਹ ਗੱਲ ਇੱਕ ਗੁੱਡ ਹੈਗੀ ਆ ਵੀ ਜਿਨ੍ਹਾਂ ਨੇ ਵੈਕਸੀਨ ਲਵਾ ਲਿਆ ਆ, ਉਹਨਾਂ ਨੂੰ ਜਿਹੜਾ ਡੈਲਟਾ ਵੇਰੀਐਂਟ ਆ, ਜਿਹੜਾ ਇੰਡੀਆ 'ਚ ਓਰੀਜਨ ਹੋਇਆ ਇਹ ਕਰੋਨਾ ਵਾਇਰਸ, ਉਹ ਕਿਸੇ ਤਰ੍ਹਾਂ ਅਸਰ ਨਹੀਂ ਕਰੂਗਾ। UK ਦੇ ਵਿੱਚ ਅੱਜ ਦੀ ਡੇਟ 'ਚ 90% ਕੇਸ ਜਿਹੜੇ ਆ ਕਰੋਨਾ ਵਾਇਰਸ ਦੇ, ਉਹ ਡੈਲਟਾ ਵੇਰੀਐਂਟ ਦੇ ਹੀ ਹੈਗੇ ਆ। ਨਵੀਂ ਸਟੱਡੀ ਜਿਹੜੀ ਆਈ ਆ ਪਬਲਿਕ ਹੈਲਥ ਇੰਗਲੈਂਡ ਵੱਲੋਂ, ਉਹਨਾਂ ਨੇ ਇਹ ਕਿਹਾ ਵੀ 2 ਡੋਜ਼ਸ ਜਿਹੜੀਆਂ ਕਰੋਨਾ ਵਾਇਰਸ ਵੈਕਸੀਨ ਦੀਆਂ ਹੈਗੀਆਂ ਆ, ਜਿਨ੍ਹਾਂ ਦੇ ਲੱਗ ਚੁੱਕੀਆਂ ਆ, ਉਹ ਬਹੁਤ ਜ਼ਿਆਦਾ ਇਫੈਕਟਿਵ ਹੈਗੀਆਂ ਡੈਲਟਾ ਵੇਰੀਐਂਟ ਨੂੰ ਇੱਕ ਤਰ੍ਹਾਂ ਦੇ ਨਾਲ ਉਹਦੀ ਮਾਰ ਕਰਨ ਦੇ ਲਈ। ਸੋ ਤੁਹਾਡੇ ਤੇ ਕੋਈ ਅਸਰ ਨਹੀਂ ਹੋਊਗਾ। ਸਟੱਡੀ ਨੇ ਇਹ ਵੀ ਫਾਈਂਡ ਕੀਤਾ ਫਾਈਜ਼ਰ ਤੇ ਬਾਇਓਨਟੈਕ ਵੈਕਸੀਨ 96% ਇਫੈਕਟਿਵ ਹੈਗਾ ਆ ਇਸ ਦੇ ਅਗੇਂਸਟ। ਸੋ ਪਰ ਹਜੇ ਵੀ ਜੇ ਆਪਾਂ ਪੂਰੇ USA ਦੀ ਗੱਲ ਕਰਦੇ ਜਾਈਏ, ਅੱਜ ਤੱਕ USA ਦੇ ਵਿੱਚ 6 ਲੱਖ ਦੇ ਕਰੀਬ ਕਰੋਨਾ ਵਾਇਰਸ ਨਾਲ ਲੋਕਾਂ ਦੀ ਮੌਤ ਹੋ ਚੁੱਕੀ ਆ, ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ। ਇਹਦਾ ਮਤਲਬ ਇਹ ਆ, ਕਹਿੰਦੇ ਵੀ 5 ਪਿੱਛੋਂ 550 ਪਿੱਛੋਂ ਇੱਕ ਬੰਦਾ ਜਿਹੜਾ ਉਹ ਕਰੋਨਾ ਵਾਇਰਸ ਦੇ ਨਾਲ ਮਰਿਆ ਹੈਗਾ ਆ। 43.9% US ਦੀ ਪਾਪੂਲੇਸ਼ਨ ਜਿਹੜੀ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੀ ਆ। 52.6% ਨੇ ਘੱਟੋ ਘੱਟ ਇੱਕ ਡੋਜ਼ ਲਵਾ ਲਈ ਆ। ਸੋ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦਾ ਇਹ ਟੀਚਾ ਸੀ ਵੀ ਜੁਲਾਈ 4 ਤੱਕ ਘੱਟੋ ਘੱਟ ਜਿਹੜੀ 70% ਅਡਲਟ ਪਾਪੂਲੇਸ਼ਨ ਆ, ਉਹ ਘੱਟੋ ਘੱਟ ਇੱਕ ਜਿਹੜਾ ਆ ਵੈਕਸੀਨ ਲਵਾ ਲੈਣ। ਇਸੇ ਕਰਕੇ ਬਹੁਤ ਸਾਰੀਆਂ ਸਟੇਟਸ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਾਈਜ਼ਸ ਵੀ ਲੋਕਾਂ ਨੂੰ ਦੇਣੇ ਸ਼ੁਰੂ ਕੀਤੇ ਆ। ਲੋਟੋ ਵੀ ਆ, ਕੈਲੀਫੋਰਨੀਆ ਦੇ ਵਿੱਚ ਵੀ $50,000 ਦੀਆਂ ਲੋਟੋਸ ਜਿਹੜੀਆਂ ਕਈ ਲੋਕਾਂ ਨੂੰ ਨਿਕਲੀਆਂ ਹੈਗੀਆਂ, ਤਾਂ ਕਿ ਲੋਕ ਮੋਟੀਵੇਟਡ ਹੋਣ ਇਸ ਨੂੰ ਜਿਹੜਾ ਟੀਕਾ ਜਿਹੜਾ ਜਲਦੀ ਤੋਂ ਜਲਦੀ ਲਵਾਉਣ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਦੀ ਜਿਹੜੀ ਸਮਿਟ ਆ, ਮੀਟਿੰਗ ਆ ਜਿਹੜੇ ਰੂਸੀ ਰਾਸ਼ਟਰਪਤੀ ਪੁਤਿਨ ਆ, ਉਸ ਦੇ ਨਾਲ ਅੱਜ ਜਨੇਵਾ ਦੇ ਵਿੱਚ
ਹੋਈ। ਕਹਿੰਦੇ ਵੀ ਹੁਣ ਦੋਨੋਂ ਜਾਣੇ ਆਪਣੇ ਵੱਖੋ ਵੱਖਰੇ ਤੌਰ ਦੇ ਉੱਤੇ ਜਿਹੜੀਆਂ ਪ੍ਰੈਸ ਕਾਨਫਰੰਸਿਸ ਜਿਹੜੀਆਂ ਕਰ ਰਹੇ ਆ। ਕੱਲ੍ਹ ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਸੀ ਸਾਂਝੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਪੁਤਿਨ ਦੇ ਨਾਲ ਉਹ ਨਹੀਂ ਕਰਨਗੇ। ਕਲੋਜ਼ ਡੋਰ ਮੀਟਿੰਗ ਜਿਹੜੀ ਆ ਅੱਜ ਈਸਟਰਨ ਟਾਈਮ ਦੇ ਮੁਤਾਬਕ 7:45 ਵਜੇ ਤੜਕੇ ਜਿਹੜੀ ਉਹ ਸ਼ੁਰੂ ਹੋਈ। 3 ਘੰਟਾ ਅਤੇ 21 ਮਿੰਟ ਜਿਹੜੀ ਇਹਨਾਂ ਦੀ ਇਹ ਮੀਟਿੰਗ ਚੱਲੀ ਆ। ਵਾਈਟ ਹਾਊਸ ਨੇ ਅਨੁਮਾਨ ਲਾਇਆ ਸੀਗਾ ਵੀ ਵੀ ਘੱਟੋ ਘੱਟ 4 ਘੰਟੇ ਇਹਨਾਂ ਦੀ ਮੀਟਿੰਗ ਜਿਹੜੀ ਉਹ ਚੱਲੂਗੀ। ਕਹਿੰਦੇ ਵੀ ਜ਼ਿਆਦਾਤਰ ਜਿਹੜੇ ਰੂਸੀ ਰਾਸ਼ਟਰਪਤੀ ਆ ਉਹ ਦੇਰੀ ਦੇ ਨਾਲ ਆਉਂਦੇ ਸੀ, ਪਰ ਪੁਤਿਨ ਅੱਜ ਇਹਨਾਂ ਤੋਂ ਪਹਿਲਾਂ ਜਿਹੜਾ ਆ ਉੱਥੇ ਪਹੁੰਚਿਆ ਹੋਇਆ ਸੀ। ਜਦ ਬਾਈਡਨ ਹੁਣ ਦਾ ਮੋਟਰਕੇਡ ਆ ਉਸ ਤੋਂ ਬਾਅਦ ਦੇ ਵਿੱਚ ਕੁਛ ਮਿੰਟਾਂ ਬਾਅਦ ਜਿਹੜਾ ਉਹ ਪਹੁੰਚਿਆ ਅਤੇ ਪਹੁੰਚਦਿਆਂ ਹੀ ਬਾਈਡਨ ਨੇ ਪੱਤਰਕਾਰਾਂ ਨੂੰ ਕਿਹਾ ਵੀ ਇਟਸ ਆਲਵੇਜ਼ ਬੈਟਰ ਟੂ ਮੀਟ ਫੇਸ ਟੂ ਫੇਸ। ਸਿੱਧੀ ਮਿਲ ਕੇ ਜਿਹੜੀ ਗੱਲਬਾਤ ਕਰਨੀ ਆ ਉਹ ਵਧੀਆ ਜਿਹੜੀ ਉਹ ਰਹਿੰਦੀ ਆ। ਇੱਕ ਜਿਹੜੀ ਕਮਰੇ ਆ ਜਿਸ ਦੇ ਵਿੱਚ ਲਾਇਬ੍ਰੇਰੀ ਟਾਈਪ ਲੱਗ ਰਿਹਾ ਸੀਗਾ ਵੀ ਬੁੱਕ ਲਾਈਨਡ ਰੂਮ ਸੀਗਾ, ਜਿੱਥੇ ਦੋਨੋਂ ਲੀਡਰ ਜਿਹੜੇ ਆ ਉਹ ਮਿਲੇ ਹੈਗੇ ਆ। ਪਹਿਲਾ ਪਾਰਟ ਮੀਟਿੰਗ ਦਾ ਕਹਿੰਦੇ ਵੀ 1.5 ਘੰਟਾ 90 ਮਿੰਟ ਜਿਹੜਾ ਉਹ ਚੱਲਿਆ, ਜਿਸ ਦੇ ਵਿੱਚ ਦੋਨੋਂ ਹੀ ਜਾਣੇ ਆਪੋ ਆਪਣੇ ਜਿਹੜੇ ਟੌਪ ਏਡ ਇੱਧਰਲੇ ਪਾਸੋਂ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਅਤੇ ਦੂਜੇ ਪਾਸੇ ਰੂਸੀ ਰਾਸ਼ਟਰਪਤੀ ਦੇ ਨਾਲ ਉਹਨਾਂ ਦਾ ਫੋਰਨ ਮਿਨਿਸਟਰ ਸਰਗੇਈ ਲੈਵਰੋਵ ਉਹਨਾਂ ਦੇ ਜਿਹੜੇ ਉਹ ਨਾਲ ਸੀਗੇ। ਫਿਰ ਇਹਨਾਂ ਨੇ ਇੱਕ ਟੇਬਲ 'ਤੇ ਬੈਠ ਕੇ ਆਮੋ ਸਾਹਮਣੇ ਬੈਠ ਕੇ ਜ਼ਿਆਦਾ ਲੋਕਾਂ ਦੇ ਨਾਲ ਵੀ ਜਿਹੜੀ ਆ ਉਹ ਮੀਟਿੰਗ ਕੀਤੀ ਆ। ਪੁਤਿਨ ਨੇ ਆਪਣੇ ਟਰਾਂਸਲੇਟਰ ਦੇ ਥਰੂ ਜਿਹੜਾ ਕਿਹਾ ਵੀ US ਅਤੇ ਰਸ਼ੀਆ ਦੇ ਜਿਹੜੇ ਰਿਲੇਸ਼ਨ ਆ ਉਸ ਦੇ ਵਿੱਚ ਕਈ ਇਸ਼ੂਜ਼ ਨੇ, ਕਈ ਪ੍ਰੋਬਲਮਸ ਨੇ, ਅਤੇ ਕਹਿੰਦੇ ਵੀ ਮੈਂ ਉਮੀਦ ਕਰਦਾ ਹਾਂ ਵੀ ਇਸ ਮੀਟਿੰਗ ਜਿਹੜੀ ਆ ਉਸ ਦੇ ਵਿੱਚ ਪ੍ਰੋਡਕਟਿਵ ਜਿਹੜੀ ਹੋਊਗੀ, ਕੁਛ ਨਾ ਕੁਛ ਇਸ ਦਾ ਫਾਇਦਾ ਜਿਹੜਾ ਉਹ ਹੋਵੇਗਾ। ਸੋ ਉੱਥੇ ਕਹਿੰਦੇ ਆ ਵੀ ਜਿਹੜੇ ਰੂਸੀ ਰਾਸ਼ਟਰਪਤੀ ਦੇ ਜਿਹੜੇ ਉਹਨਾਂ ਦੇ ਸੀਗੇ ਕਹਿ ਲਓ ਵੀ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਸੁਰੱਖਿਆ ਕਰਮਚਾਰੀ, ਉਹਨਾਂ ਨੇ ਜਿਹੜੇ ਅਮਰੀਕੀ ਹੈਗੇ ਨੇ ਜਰਨਲਿਸਟ, ਉਹਨਾਂ ਨੂੰ ਮੈਨ ਹੈਂਡਲ ਵੀ ਜਿਹੜਾ ਉਹ ਕੀਤਾ। ਧੱਕਾ ਮੁੱਕੀ ਵੀ ਜਿਹੜੀ ਆ ਉੱਥੇ ਦੇਖਣੀ ਪਈ ਹੈਗੀ ਆ। ਜਿਹੜੇ ਅਮਰੀਕੀ ਪੱਤਰਕਾਰ ਦੱਸ ਰਹੇ ਸੀ ਵੀ 3 ਦਿਨ ਲਗਾਤਾਰ ਉਹਨਾਂ ਦੇ ਜਿਹੜੇ ਉਹ ਟੈਸਟ ਹੋਏ ਹੈਗੇ ਆ। ਜਦ ਪੁਤਿਨ ਦੇ ਲਾਗੇ ਉਹਨਾਂ ਨੇ ਜਾਣਾ ਸੀ, ਜਦ ਕਿ ਪੁਤਿਨ ਕਹਿੰਦੇ ਵੀ ਉਹ ਕਹਿ ਰਿਹਾ ਸੀਗਾ ਵੀ ਉਸਨੇ ਵੈਕਸੀਨੇਸ਼ਨ ਜਿਹੜੀ ਉਹ ਲਗਾ ਲਈ ਹੈਗੀ ਆ। ਕਹਿੰਦੇ ਵੀ ਜਿਹੜੇ ਰੂਸ ਵਾਲੇ ਉਹ ਆਪਣੀ ਲੈਬ ਨਾਲ ਲੈ ਕੇ ਆਏ ਸੀਗੇ ਟੈਸਟ ਜਿਹੜੇ ਆ ਉਹ ਕਰਨ ਦੇ ਲਈ। ਸੋ ਇਸ ਜਿਹੜੀ ਆ ਮੀਟਿੰਗ ਦੇ ਵਿੱਚ ਜਿਹੜੇ ਸਾਈਬਰ ਅਟੈਕਸ ਜਿਹੜੇ ਹੋਏ ਆ, ਜਿਹੜੇ ਰੂਸੀ ਸਾਈਬਰ ਕ੍ਰਿਮੀਨਲਸ ਆ ਉਹਨਾਂ ਨੂੰ ਲੈ ਕੇ ਗੱਲਬਾਤ ਹੋਈ ਆ। ਉੱਧਰ ਹਿਊਮਨ ਰਾਈਟ ਅਬਿਊਜ਼ਿਸ ਨੂੰ ਲੈ ਕੇ, ਯੂਕਰੇਨ ਦਾ ਮਸਲਾ, ਰੈਂਸਮਵੇਅਰ ਅਟੈਕਸ ਉਸ ਨੂੰ, ਅਤੇ ਜਿਹੜਾ ਰੂਸੀ ਰਾਸ਼ਟਰਪਤੀ ਨੇ ਉਹਨਾਂ ਦਾ ਜਿਹੜਾ ਓਪੋਜੀਸ਼ਨ ਦਾ ਲੀਡਰ ਅਲੈਕਸੀ ਨਵਾਲਨੀ ਉਸ ਨੂੰ ਜਿਹੜਾ ਹਿਰਾਸਤ ਦੇ ਵਿੱਚ ਰੱਖਿਆ। ਕਹਿੰਦੇ ਵੀ ਇਹਨਾਂ ਮੁੱਦਿਆਂ ਦੇ ਉੱਤੇ ਵੀ ਜਿਹੜੀ ਉਹ ਗੱਲਬਾਤ ਹੋਈ ਹੈਗੀ ਆ। ਸੋ ਇਸ ਤੋਂ ਪਹਿਲਾਂ ਜਿਹੜੇ ਰੂਸ ਦੇ ਰਾਸ਼ਟਰਪਤੀ ਆਪਣੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੇ ਨਾਲ ਹੈਲਸਿੰਕੀ ਦੇ ਵਿੱਚ ਜਿਹੜੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਆ ਉਹ ਮਿਲੇ ਸੀਗੇ। ਸੋ ਇਹ ਜਿਹੜਾ ਆ ਉਹ ਉਸ ਦੇ ਵਿੱਚ ਜਦੋਂ ਉਹਨਾਂ ਨੇ ਰੂਸੀ ਰਾਸ਼ਟਰਪਤੀ ਦਾ ਜਿਹੜਾ ਸਾਥ ਦਿੱਤਾ ਸੀਗਾ US ਇੰਟੈਲੀਜੈਂਸ ਏਜੰਸੀਆਂ ਦੇ ਉਲਟ ਜਾ ਕੇ ਵੀ ਉਹਨਾਂ ਦੇ ਦੁਆਰਾ ਜਿਹੜੇ ਆ ਜਿਹੜੇ ਸਾਈਬਰ ਅਟੈਕਸ ਜਿਹੜੇ ਉਹ ਕੀਤੇ ਜਾ ਰਹੇ, ਜਿਸ ਨੂੰ ਬਾਅਦ 'ਚ ਟਰੰਪ ਉਹਨਾਂ ਨੇ ਵਾਪਸ ਲੈਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀ, ਪਰ ਦੇਰੀ ਜਿਹੜੀ ਉਦੋਂ ਹੋ ਗਈ ਸੀ। ਸੋ ਅੱਜ ਦੀ ਇਸ ਮੁਲਾਕਾਤ ਦੇ ਵਿੱਚ ਹੋਰ ਕੀ ਕੁਛ ਜਿਹੜਾ ਉਹ ਵਾਪਰਿਆ ਆ ਉਹ ਜਿਹੜਾ ਆ ਹੌਲੀ ਹੌਲੀ ਚੀਜ਼ਾਂ ਸਾਹਮਣੇ ਆਉਣਗੀਆਂ। ਪਰ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਜਿਹੜੇ ਡਾਇਰੈਕਟਰ ਆ ਡੈਨੀਅਲ ਜਿਹੜੇ ਐਲਵਰਜ਼, ਉਹਨਾਂ ਨੇ ਕਿਹਾ ਵੀ ਰੂਸ ਨੂੰ ਜਿਹੜਾ ਜਾਣਬੁੱਝ ਕੇ ਬਾਈਡਨ ਹੋਣਾ ਨੇ ਇੱਕ ਪਲੈਟਫਾਰਮ ਜਿਹੜਾ ਉਹ ਦਿੱਤਾ ਹੈਗਾ ਆ, ਅਤੇ ਅਮਰੀਕੀ ਲੋਕ ਉਹ ਲੀਡਰ ਡਿਜ਼ਰਵ ਕਰਦੇ ਆ ਜਿਹੜਾ ਕਿ ਆਪਣੇ ਇੰਟਰਸਟ, ਅਮਰੀਕਾ ਦੇ ਇੰਟਰਸਟ ਜਿਹੜਾ ਆ ਉਹ ਮੋਹਰੇ ਰੱਖੇ। ਅਤੇ ਰਾਈਟ ਨਾਓ ਜਿਹੜੇ ਆ ਇਹ ਚੀਜ਼ਾਂ ਜਿਹੜੀਆਂ ਆ ਦੋਨੋਂ ਤਰਫਾਂ ਤੋਂ ਆਪਾਂ ਨੂੰ ਜਿਹੜੀਆਂ ਉਹ ਸੁਣਨ ਨੂੰ ਮਿਲ ਰਹੀਆਂ ਹੈਗੀਆਂ ਜੀ। ਸੋ ਬਿਲਕੁਲ ਕਹਿੰਦੇ ਮੀਡੀਆ ਵਾਲੇ ਲੋਕ ਜਿਹੜੇ ਆ ਉਹਨਾਂ ਦੇ ਨਾਲ ਰਸ਼ੀਆ ਦੇ ਜਿਹੜੇ ਸਿਕਿਉਰਿਟੀ ਦੇ ਆਫੀਸ਼ੀਅਲ ਸੀ ਉਹ ਕਾਫੀ ਧੱਕਾ ਮੁੱਕੀ ਹੋਏ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ। ਅਤੇ ਇਹ ਸਾਰਾ ਕੁਛ ਦੋਨਾਂ ਹੀ ਜਿਹੜੇ ਪ੍ਰੈਜ਼ੀਡੈਂਟ ਆ USA ਦੇ ਬਾਈਡਨ ਅਤੇ ਰਸ਼ੀਆ ਦੇ ਉਹਨਾਂ ਦੇ ਸਾਹਮਣੇ ਹੀ ਵਾਪਰਿਆ। ਸੋ ਇਸ ਤੋਂ ਪਹਿਲਾਂ ਵੀ US ਤੇ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟਸ ਦੀ ਮੀਟਿੰਗਸ ਪਿਛਲੇ ਸਮਿਆਂ ਦੇ ਦੌਰਾਨ ਹੋਈ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਮੀਟਿੰਗ ਜਿਹੜੀ ਆ ਹੈਲਸਿੰਕੀ ਫਿਨਲੈਂਡ ਦੇ ਵਿੱਚ ਹੋਈ ਸੀ, ਅਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਅੱਜ ਜਨੇਵਾ ਦੇ ਵਿੱਚ ਸਵਿਟਜ਼ਰਲੈਂਡ 'ਚ ਜਿਹੜੇ ਮਿਲ ਰਹੇ ਹੈਗੇ ਆ। ਪ੍ਰੈਜ਼ੀਡੈਂਟ ਓਬਾਮਾ ਹੁਣਾਂ ਦੀ ਜਿਹੜੀ ਮੀਟਿੰਗ ਸੀ
ਰਸ਼ੀਆ ਦੇ ਪ੍ਰੈਜ਼ੀਡੈਂਟ ਨਾਲ ਮਾਲਡੀਵਿਡ ਜਿਹੜੇ ਪ੍ਰਾਗ ਆ ਚੈਸ ਰਿਪਬਲਿਕਨ ਉਹਦੇ ਵਿੱਚ ਹੋਈ ਸੀ। ਜਾਰਜ ਡਬਲਯੂ ਬੁਸ਼ ਪ੍ਰੈਜ਼ੀਡੈਂਟ ਹੋਣਾ ਦੀ ਮੀਟਿੰਗ ਜਿਹੜੀ ਆ ਸਲੋਵਾਕੀਆ ਦੇ ਵਿੱਚ ਹੋਈ ਸੀਗੀ। ਇਸੇ ਤਰ੍ਹਾਂ ਬੁਸ਼ ਤੇ ਪੂਟਨ ਦੀ ਮੀਟਿੰਗ ਕਰੈਂਜ ਸਲੋਵਾਕੀਆ ਦੇ ਵਿੱਚ ਵੀ ਹੋਈ ਸੀ। ਪ੍ਰੈਜ਼ੀਡੈਂਟ ਕਲਿੰਟਨ ਹੋਣਾ ਦੀ ਜਿਹੜੀ ਮੀਟਿੰਗ ਆ ਜੈਲਸਟਨ ਜਦੋਂ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਹੈਲਿੰਸਕੀ ਦੇ ਵਿੱਚ ਵੀ ਹੋਈ ਸੀ, ਤੇ ਉਸ ਤੋਂ ਬਾਅਦ ਵੈਨਕੂਵਰ ਕੈਨੇਡਾ ਦੇ ਵਿੱਚ ਵੀ ਜਿਹੜੀ ਹੋਈ ਸੀ। ਅਗਲੀ ਖਬਰ ਵੱਲ ਚੱਲੀਏ, ਯੂਰਪੀਅਨ ਯੂਨੀਅਨ ਤੋਂ ਆ ਰਹੀ ਹੈ। ਯੂਰਪੀਅਨ ਯੂਨੀਅਨ ਦੇ ਅੱਜ 27 ਦੇ ਕਰੀਬ ਜਿਹੜੇ ਐਂਬੈਸਡਰਸ ਆ ਜਿਹੜੇ ਬਰਸਲਸ ਦੇ ਵਿੱਚ ਬੇਸਡ ਹੈਗੇ ਆ, ਉਹਨਾਂ ਨੇ ਇੱਕ ਜਿਹੜੀ ਇਕੱਠੀ ਸਟੇਟਮੈਂਟ ਜਾਰੀ ਕੀਤੀ ਆ। ਉਹਦੇ ਵਿੱਚ ਇਹ ਕਿਹਾ ਗਿਆ ਵੀ US ਜਿਹੜਾ ਆ ਹੁਣ US ਦੇ ਲੋਕ ਓਪਨਲੀ ਟਰੈਵਲ ਕਰ ਸਕਦੇ ਹੈਗੇ ਯੂਰਪੀਅਨ ਯੂਨੀਅਨ ਦੇ ਜਿੰਨੇ ਵੀ ਮੁਲਕ ਹੈਗੇ ਆ। ਪਰ ਇੱਕ ਸ਼ਰਤ ਹੋਣੀ ਹੋਊਗੀ ਵੀ ਹਰ ਇੱਕ ਦਾ ਜਿਹੜਾ ਕਰੋਨਾ ਵਾਇਰਸ ਦਾ ਟੈਸਟ ਆ ਉਹ ਨੈਗੇਟਿਵ ਹੋਣਾ ਚਾਹੀਦਾ। ਸੋ ਪਹਿਲਾਂ ਜਿਹੜੇ ਨਾਨ ਐਸੈਂਸ਼ੀਅਲ ਟਰੈਵਲਰ ਸੀ ਉਹਨਾਂ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਸੀ। ਹੁਣ ਹਰ ਇੱਕ ਜਿਹੜਾ ਅਮਰੀਕਨ ਆ ਉਹ ਉੱਥੇ ਵਿਜ਼ਿਟ ਕਰ ਸਕਦਾ ਆ। 27 ਦੇ ਕਰੀਬ ਜਿਹੜੇ ਯੂਰਪੀਅਨ ਯੂਨੀਅਨ ਦੇ ਐਂਬੈਸਡਰਸ ਆ ਉਹਨਾਂ ਨੇ ਦੱਸਿਆ। ਤੇ ਇਸ ਤੋਂ ਬਿਨਾਂ ਹੋਰ ਵੀ ਮੁਲਕਾਂ ਨੂੰ ਉਹਨਾਂ ਨੇ ਅਲਾਉ ਕੀਤਾ, ਜਿਹਦੇ ਵਿੱਚ ਐਲਵੇਨੀਆ, ਨਾਰਥ ਮੈਸੇਡੋਨੀਆ, ਸਰਬੀਆ, ਲੈਬਨਾਨ, ਤਾਈਵਾਨ, ਮਕਾਊ ਤੇ ਹਾਂਗਕਾਂਗ ਵੀ ਹੈਗੇ ਆ। ਇੱਕ ਮੁਲਕ ਜਿਹੜਾ UK ਆ ਉਸ ਨੂੰ ਹਜੇ ਤੱਕ ਇਸ ਤੋਂ ਪਰੇ ਰੱਖਿਆ ਗਿਆ, ਕਿਉਂਕਿ UK ਦੇ ਵਿੱਚ ਹਜੇ ਵੀ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਾਫੀ ਆ, ਤੇ UK ਦੀ 50% ਪੋਪੂਲੇਸ਼ਨ ਜਿਹੜੀ ਆ ਉਹਨਾਂ ਨੇ ਵੈਕਸੀਨ ਲਵਾਇਆ ਹੈਗਾ ਆ। ਸੋ US ਦੇ ਸਿਟੀਜ਼ਨਸ ਜਾਂ USA 'ਚ ਜਿਹੜੇ ਕੋਈ ਵੀ ਰਹਿੰਦੇ ਆ ਉਹ ਸਾਰੇ ਮੁਲਕਾਂ ਨੂੰ ਯੂਰਪੀਅਨ ਯੂਨੀਅਨ 'ਚ ਵਿਜ਼ਿਟ ਕਰ ਸਕਦੇ ਆ, ਐਕਸੈਪਟ ਹਜੇ UK। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਆਪਾਂ ਜਿਹੜੀ ਕਰਦੇ ਜਾਈਏ, ਆਪਾਂ ਕੋਵਿਡ ਦੀ ਗੱਲ ਕਰ ਰਹੇ ਸੀ। ਵੈਕਸੀਨਸ ਦੀ ਜਿਹੜੀ ਦੌੜ ਆ ਉਹ ਇਸ ਟਾਈਮ ਪੂਰਨ ਤੌਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਕਹਿੰਦੇ ਫਾਈਜ਼ਰ ਵਾਲੇ ਇਸ ਟਾਈਮ ਵੈਕਸੀਨ ਬਣਾਉਣ ਦੇ ਸਭ ਤੋਂ ਵੱਡੇ ਸਪਲਾਇਰ ਜਿਹੜੇ ਉਹ ਬਣਨ ਜਾ ਰਹੇ ਜੀ। ਸੋ ਕਹਿੰਦੇ ਵੀ ਫਾਈਜ਼ਰ ਦੇ ਜਿਹੜੇ ਇੰਜੀਨੀਅਰਸ ਆ ਉਹਨਾਂ ਨੇ ਹੁਣ ਇਹ ਨਵੀਂ ਅਪਰੋਚ ਜਿਹੜੀ ਉਹ ਵਰਤ ਰਹੇ ਆ, ਜਿਸ ਦੇ ਵਿੱਚ ਕਹਿੰਦੇ ਵੀ 3 ਬਿਲੀਅਨ ਡੋਜ਼ਿਸ ਜਿਹੜੀਆਂ ਆ ਇਸ ਦੇ ਵਿੱਚ ਤਿਆਰ ਕੀਤੀਆਂ ਜਾਣਗੀਆਂ। ਕਹਿੰਦੇ ਵੀ ਇਹਨਾਂ ਦੀ ਜਿਹੜਾ ਪਹਿਲਾ ਅਟੈਂਪਟ ਸੀਗਾ ਇੰਡਸਟਰੀਅਲ ਸਕੇਲ ਕੁਆਂਟੀਟੀਜ਼ ਦੇ ਵਿੱਚ ਇੱਕ ਐਕਸਪੈਰੀਮੈਂਟਲ ਵੈਕਸੀਨ ਆ ਉਸ ਨੂੰ ਜਿਹੜਾ ਉਹ ਬਣਾਉਣ ਦੇ ਲਈ। ਸੋ ਕੈਲਾਮਾਜ਼ੂ ਦੇ ਬਾਹਰ ਜਿਹੜੇ ਫਾਈਜ਼ਰ ਦਾ ਪਲਾਂਟ ਜਿਹੜਾ ਉਹ ਉੱਥੇ ਹੈਗਾ ਆ, ਉੱਥੇ ਇਹ ਜਿਹੜੀਆਂ ਡੋਜ਼ਿਸ ਆ ਉਹ ਬਣ ਰਹੀਆਂ ਨੇ। ਸੋ ਇਸ ਟਾਈਮ ਦੁਨੀਆ ਭਰ ਦੇ ਵਿੱਚ ਵੈਕਸੀਨਸ ਦੀ ਬਹੁਤ ਵੱਡੇ ਤੌਰ ਦੇ ਉੱਤੇ ਜਿਹੜੀ ਮੰਗ ਆ ਉਹ ਹੈਗੀ ਆ। ਅਤੇ ਥੋੜ੍ਹੇ ਦਿਨ ਪਹਿਲਾਂ ਹੀ ਜਿਹੜੇ ਆ ਯੂਰਪੀਅਨ ਮੁਲਕਾਂ ਦੇ ਨਾਲ ਮਿਲ ਕੇ ਨਾਟੋ ਵਾਲਿਆਂ ਨੇ ਜਿਹੜੇ ਅਮਰੀਕਾ ਨੇ ਕਿਹਾ ਸੀਗਾ ਵੀ ਅਸੀਂ 1 ਬਿਲੀਅਨ ਡੋਜ਼ਿਸ ਜਿਹੜੀਆਂ ਆ ਉਹ ਜਿਹੜੀਆਂ ਆ ਉਹ ਖਰੀਦ ਕੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਉਹ ਫ੍ਰੀ ਦੇ ਵਿੱਚ ਵੰਡਣੀਆਂ ਹੈਗੀਆਂ ਆ। ਸੋ ਇਸ ਦੇ ਕਰਕੇ ਵੈਕਸੀਨ ਬਣਾਉਣ ਵਾਲੇ ਪਲਾਂਟਸ ਆ ਉਹਨਾਂ ਦੇ ਵਿੱਚ ਮਾਰੋ ਮਾਰ ਜਿਹੜੀ ਬਣੀ ਪਈ ਆ। ਸੋ ਬੀਤੇ ਦਿਨਾਂ ਦੇ ਵਿੱਚ ਨੋਵਾਵੈਕਸ ਦੀ ਵੀ ਇੱਕ ਵੈਕਸੀਨ ਆ, ਉਸ ਦੇ ਜਿਹੜੇ ਨਤੀਜੇ ਆ ਉਹ ਪੋਜ਼ੀਟਿਵ ਜਿਹੜੇ ਆ ਉਹ ਆਏ ਆ, ਜਿਸ ਕਰਕੇ ਉਸ ਦੀ ਵੀ ਮੰਗ ਜਿਹੜੇ ਹੋਰ ਮੁਲਕਾਂ ਦੇ ਵਿੱਚ, ਖਾਸ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਫਾਈਜ਼ਰ ਮੋਡਰਨਾ ਵਰਗੀਆਂ ਜਿਹੜੀਆਂ ਉਹ ਨਹੀਂ ਪਹੁੰਚ ਰਹੀਆਂ, ਉਹਨਾਂ ਨੂੰ ਜਿਹੜਾ ਉੱਥੇ ਉਸ ਦਾ ਫਾਇਦਾ ਜਿਹੜਾ ਉਹ ਹੋ ਸਕੇਗਾ। ਸੋ ਇਹ ਇੱਕ ਕਾਫੀ ਇਸ ਟਾਈਮ ਹਰਜੋਤ ਸਿੰਘ ਜੀ, ਚਾਹੇ ਫਾਇਦਾ ਜ਼ਰੂਰ ਦੁਨੀਆ ਦਾ ਇਸ ਦੇ ਵਿੱਚ ਹੋ ਰਿਹਾ, ਪਰ ਇਹਨਾਂ ਦਾ ਵੀ ਨਾਲ ਦੇ ਨਾਲ ਜਿਹੜਾ ਕਾਫੀ ਵੱਡਾ ਫਾਇਦਾ ਜਿਹੜਾ ਹੋਊਗਾ। ਸੋ ਹੁਣ ਰਾ ਮਟੀਰੀਅਲ ਨੂੰ ਲੈ ਕੇ ਵੀ ਹਰਜੋਤ ਸਿੰਘ ਜੀ ਕਾਫੀ ਜਿਹੜਾ ਆ ਖਿੱਚੋਤਾਣ ਜਿਹੜੀ ਉਹ ਚੱਲਣੀ ਆ, ਕਿਉਂਕਿ ਜਿਹਦੇ ਕੋਲ ਰਾ ਮਟੀਰੀਅਲ ਹੋਊਗਾ ਉਹੀ ਵੈਕਸੀਨ ਜਿਹੜੀ ਆ ਉਹ ਬਣਾ ਸਕੇਗਾ ਜੀ। ਅਗਲੀ ਜਿਹੜੀ ਖਬਰ ਆ ਹੀਟ ਵਾਰਨਿੰਗਸ ਨੂੰ ਲੈ ਕੇ ਆ। ਹਫਤਾ ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਬਹੁਤ ਜ਼ਿਆਦਾ ਜਿਹੜੀ ਹੀਟ ਆ ਉਹ ਵੈਸਟਰਨ ਸਟੇਟਸ ਦੇ ਵਿੱਚ ਖਾਸ ਕਰਕੇ ਆ ਰਹੀ ਆ। ਫੀਨਿਕਸ, ਸਾਲਟ ਲੇਕ ਸਿਟੀ ਐਕਸਟ੍ਰੀਮ ਟੈਂਪਰੇਚਰ ਜਿਹੜੇ ਹੈਗੇ ਆ, ਰੈਕਡ ਬ੍ਰੇਕਿੰਗ ਤੇ ਲਾਈਫ ਥ੍ਰੈਟਨਿੰਗ ਜਿਹੜਾ ਟੈਂਪਰੇਚਰ ਇਸ ਵੇਲੇ ਚੱਲ ਰਿਹਾ ਹੈਗਾ। ਐਰੀਜ਼ੋਨਾ ਦੀ ਕੈਪੀਟਲ ਫੀਨਿਕਸ ਦੇ ਵਿੱਚ 115 ਡਿਗਰੀ ਫਾਰਨਹਾਈਟ ਟੈਂਪਰੇਚਰ ਜਿਹੜਾ ਕੱਲ੍ਹ ਸੀਗਾ। ਸੋ ਡੈਥ ਵੈਲੀ ਦੇ ਵਿੱਚ 124 ਡਿਗਰੀ ਜਿਹੜਾ ਟੈਂਪਰੇਚਰ ਸੀਗਾ। ਜਿਹੜੀ ਸਿਟੀ ਆਫ ਡੈਨਵਰ ਕੋਲੋਰਾਡੋ 'ਚ ਵੀ 101 ਡਿਗਰੀ ਫਾਰਨਹਾਈਟ, ਇਸੇ ਤਰ੍ਹਾਂ ਮੋਂਟਾਨਾ, ਵਾਇਓਮਿੰਗ, ਇਹ ਸਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਟੈਂਪਰੇਚਰ ਸੀ। ਤੇ US ਕਹਿੰਦੇ ਪਈ ਹੌਟੈਸਟ ਪਲੇਸ ਔਨ ਦਾ ਅਰਥ ਬਣਨ ਜਾ ਰਿਹਾ ਹੈਗਾ, ਕਿਉਂਕਿ 100 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ
ਜਿਸ ਤਰ੍ਹਾਂ ਮੈਂ ਇਹ ਸਟੇਟਾਂ ਦੇ ਨਾਮ ਲਿਆ, ਕੈਲੀਫੋਰਨੀਆ 'ਚ ਵੀ ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਬੇਕਰਸਫੀਲਡ ਏਰੀਆ, ਫ੍ਰਿਜ਼ਨੋ ਏਰੀਆ, ਸੋ ਲਾਸ ਐਂਜਲਸ ਬਹੁਤ ਜ਼ਿਆਦਾ ਹੀਟ ਹੋਣ ਜਾ ਰਹੀ ਆ। ਇੱਕ 100 ਮਿਲੀਅਨ ਦੇ ਕਰੀਬ ਲੋਕਾਂ ਨੂੰ ਇਹ ਅਫੈਕਟ ਕਰੇਗੀ। ਡੈਥ ਵੈਲੀ ਦਾ ਮੈਂ ਤੁਹਾਨੂੰ ਦੱਸਿਆ, ਇਹ ਕਹਿੰਦੇ ਵੀ 124 ਡਿਗਰੀ ਟੈਂਪਰੇਚਰ ਕੱਲ ਰਿਕਾਰਡ ਕੀਤਾ ਗਿਆ ਹੈਗਾ, ਤੇ ਅੱਜ ਉਹ 128 ਡਿਗਰੀ ਤੱਕ ਜਿਹੜਾ ਜਾ ਸਕਦਾ ਹੈਗਾ ਆ। ਸੋ ਟੈਂਪਰੇਚਰ ਬਹੁਤ ਹਾਈ ਹੈਗਾ। ਸੋ ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਰੋਤੇ ਉਹਨਾਂ ਨੂੰ ਆਪਾਂ ਇਹ ਵਾਰਨਿੰਗ ਹੀ ਦਿੰਦੇ ਆ ਵੀ ਪਲੀਜ਼ ਘਰਾਂ ਤੋਂ ਬਾਹਰ ਬਿਨਾਂ ਕੰਮ ਤੋਂ ਨਾ ਨਿਕਲੋ, ਤੇ ਜਿਹੜੇ ਬਾਹਰ ਖੇਤਾਂ 'ਚ ਵੀ ਕੰਮ ਕਰਦੇ ਆ ਉਹ ਪੂਰੀ ਆਪਣੀ ਜਿਹੜੇ ਓਸ਼ਾ ਰੈਗੂਲੇਸ਼ਨਸ ਆ ਉਹਨਾਂ ਨੂੰ ਫੋਲੋ ਕਰੋ। ਗਰਮੀ ਜਿਹੜੀ ਬਹੁਤ ਜ਼ਿਆਦਾ ਹੋਣ ਜਾ ਰਹੀ ਹੈ। ਜੀ ਬਿਲਕੁਲ, ਪਾਣੀ ਦਾ ਛਾਂ ਦਾ ਜਿਹੜਾ ਪ੍ਰਬੰਧ ਆ ਉਹ ਚੰਗੀ ਤਰੀਕੇ ਦੇ ਨਾਲ ਜਿਹੜਾ ਆ ਉਹ ਜਿਹੜਾ ਉਹਨਾਂ ਨੂੰ ਕੀਤਾ ਜਾਣਾ ਚਾਹੀਦਾ ਹੈਗਾ ਆ। ਬਲੂ ਲਾਈਵ ਮੈਟਰ ਦਾ ਰੌਲਾ ਪਾਉਣ ਵਾਲੀ ਰਿਪਬਲਿਕਨ ਪਾਰਟੀ ਨੇ ਕੈਪੀਟਲ ਪੁਲਿਸ ਨੂੰ ਜਿਹੜੇ ਆ ਉਹ ਕਾਂਗਰੈਸ਼ਨਲ ਗੋਲਡ ਮੈਡਲਸ ਦੇਣ ਦੇ ਖਿਲਾਫ 21 ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਵੋਟ ਜਿਹੜੀ ਉਹ ਪਾਈ ਆ। ਉੱਦਾਂ ਕਹਿੰਦੇ ਆ ਵੀ ਜਿਹੜੇ ਆਫੀਸਰਸ ਆ ਉਹਨਾਂ ਦੀ ਜਾਨ ਕੀਮਤੀ ਆ, ਅਤੇ ਇਹਨਾਂ ਨੇ ਜਾਨ 'ਤੇ ਜਿਹੜੀ ਉਹ ਦਾਅ 'ਤੇ ਲਾ ਕੇ ਇਹਨਾਂ ਸਾਰਿਆਂ ਦੀ ਜਿਹੜੀ ਉਹ ਜਾਨ ਬਚਾਈ। ਪਰ ਇਹ ਜਿਹੜੇ 21 ਨਾਸ਼ੁਕਰੇ ਜਿਹੜੇ ਲੋਕ ਆ ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਇਹਨਾਂ ਨੂੰ ਜਿਹੜੇ ਆ ਮੈਡਲ ਆ ਉਹ ਹੁਣ ਨਹੀਂ ਦੇਣੇ ਹੈਗੇ। 21 ਦੇ ਮੁਕਾਬਲੇ ਉਹਦਾ 406 ਜਾਣਿਆਂ ਨੇ ਹਾਊਸ ਦੇ ਵਿੱਚ ਫਾਈਨਲ ਵੋਟ ਆ ਇਸ ਦੇ ਵਿੱਚ ਪਾਈ ਆ। ਮਾਰਚ ਦੇ ਵਿੱਚ ਪਹਿਲਾਂ ਇਸ ਦੇ ਉੱਤੇ ਵੋਟ ਪਈ ਤਾਂ ਉਦੋਂ ਸਿਰਫ 12 ਜਿਹੜੇ ਰਿਪਬਲਿਕਨਸ ਆ ਇਹਨਾਂ ਨੇ ਮੈਡਲ ਦੇਣ ਤੋਂ ਇਨਕਾਰ ਜਿਹੜਾ ਉਹ ਕੀਤਾ ਸੀ, ਅਤੇ ਹੁਣ ਕਹਿੰਦੇ ਆ ਵੀ ਉਸ ਦੇ ਵਿੱਚ ਜਿਹੜਾ ਆ ਕਾਫੀ ਜਿਹੜਾ ਇੱਕ ਹਿਸਾਬ ਦੇ ਨਾਲ ਲੋਕ ਜਿਹੜੇ ਉਹ ਵੱਧ ਗਏ ਨੇ। ਸਿਰਫ ਇੱਕ ਜਿਹੜਾ ਆ ਲਾਂਸ ਗੁਡਨ ਟੈਕਸਸ ਤੋਂ ਜਿਹੜਾ ਸੀਗਾ, ਜਿਸ ਨੇ ਪਹਿਲੀ ਵਾਰੀ ਕਿਹਾ ਸੀਗਾ ਵੀ ਨਹੀਂ ਜਿਹੜੇ ਇਹਨਾਂ ਨੂੰ ਮੈਡਲ ਦੇਣਾ ਚਾਹੀਦਾ, ਉਸਨੇ ਜਿਹੜੀ ਵੋਟ ਆਪਣੀ ਯੈਸ ਦੇ ਵਿੱਚ ਜਿਹੜੀ ਉਹ ਚੇਂਜ ਕੀਤੀ। ਉੱਦਾਂ ਜਿਹੜਾ ਆ ਇਹ ਬਿੱਲ ਜਿਹੜਾ ਉਸ ਦੇ ਵਿੱਚ ਇਹ ਪਾਸ ਹੋ ਗਿਆ ਆ ਵੀ ਇਹ ਜਿਹੜੇ ਕੈਪੀਟਲ ਨੂੰ ਬਚਾਉਣ ਵਾਲੇ ਜਿਹੜੇ ਆਫਿਸਰਸ ਆ, ਜਿਨ੍ਹਾਂ ਨੇ ਇੱਕ ਦੀ ਤਾਂ ਜਿਹੜੀ ਉਹ ਜਾਨ ਵੀ ਚਲੀ ਗਈ, ਜਿਹੜੀ ਦੰਗਾਈ ਜਿਹੜੇ ਆਏ ਸੀਗੇ ਉੱਥੇ ਹਿੰਸਾ ਕਰਨ ਦੇ ਲਈ, ਜਿਨ੍ਹਾਂ ਨੇ ਇੱਕ ਪੁਲਿਸ ਅਫਸਰ ਨੂੰ ਵੀ ਮਾਰ ਦਿੱਤਾ, ਜਿਹੜੇ ਕਹਿ ਰਹੇ ਸੀਗੇ ਵੀ ਵਾਈਸ ਪ੍ਰੈਜ਼ੀਡੈਂਟ ਨੂੰ ਵੀ ਮਾਰ ਦੇਣਾ ਅਤੇ ਅਸੀਂ ਨੈਂਸੀ ਪਲੋਸੀ ਨੂੰ ਵੀ ਜਿਹੜਾ ਉਹ ਛੱਡਣਾ ਨਹੀਂ ਆ, ਅਤੇ ਉਹ ਉਹਨਾਂ ਤੋਂ ਜਿਹੜਾ ਬਚਾਇਆ ਸੀਗਾ। ਅਤੇ ਇਹ ਸਾਰਿਆਂ ਨੂੰ ਉਦੋਂ ਲੁਕਾ ਕੇ ਮਸਾਂ ਜਿਹੜਾ ਆ ਉਹ ਕੱਢਿਆ ਸੀਗਾ, ਅਤੇ ਉਹਨਾਂ ਦੇ ਵਿੱਚੋਂ ਜਿਹੜੇ 21 ਇਹ ਲੋਕ ਆ ਕਹਿੰਦੇ ਵੀ ਨਹੀਂ, ਇਹਨਾਂ ਨੂੰ ਇਹਨਾਂ ਦੀ ਜਿਹੜੀ ਬਹਾਦਰੀ ਦੇ ਲਈ ਕੁਛ ਮੈਡਲ ਦੇਣ ਦੀ ਜਿਹੜੀ ਉਹ ਹੁਣ ਜ਼ਰੂਰਤ ਨਹੀਂ ਹੈਗੀ। ਜੀ, ਨਾਰਥ ਕੋਰੀਆ ਤੋਂ ਖਬਰ ਆ ਰਹੀ ਹੈ ਵੀ ਨਾਰਥ ਕੋਰੀਆ ਦਾ ਜਿਹੜਾ ਲੀਡਰ ਆ ਕਿਮ ਜੋਂਗ ਉਨ, ਉਹ ਕਾਫੀ ਲੰਮੇ ਸਮੇਂ ਤੋਂ ਬਾਅਦ ਹੁਣ ਬਾਹਰ ਪਬਲਿਕ ਦੇ ਵਿੱਚ ਆਇਆ, ਤੇ ਇੱਕ ਤਾਂ ਕਹਿੰਦੇ ਵੀ ਉਹਦੀ ਜਿਹੜੀ ਭਾਰ ਕਾਫੀ ਘਟਿਆ, ਪਤਲਾ ਹੋਇਆ। ਸੋ ਇਹ ਬੜਾ ਫਿਕਰ ਆ ਦੁਨੀਆ ਨੂੰ ਵੀ ਉਹਨੂੰ ਹੋਇਆ ਕੀ ਆ। ਤੇ ਦੂਸਰੇ ਨੰਬਰ ਤੇ ਜਿਹੜੀ ਕੰਟਰੀ ਦੀ ਨਾਰਥ ਕੋਰੀਆ ਦੀ ਇਕੋਨਮੀ ਬਹੁਤ ਜ਼ਿਆਦਾ ਜਿਹੜੀ ਬੈਡ ਹੋ ਗਈ ਆ। ਨਾਰਥ ਕੋਰੀਆ ਦੀ ਇੱਕ ਜਿਹੜੀ ਇੰਸਟੀਚਿਊਟ ਆ ਖਾਸ ਕਰਕੇ ਉਹ ਇਕੋਨਮੀ ਨੂੰ ਦੇਖਦੀ ਆ, ਉਹਨਾਂ ਦੇ ਮੁਤਾਬਕ ਕਹਿੰਦੇ ਪਈ ਉੱਥੇ ਜਿਹੜਾ ਇੱਕ ਤਰ੍ਹਾਂ ਨਾਲ ਕਾਲ ਪੈਣ ਜਾ ਰਿਹਾ ਆ, ਫੂਡ ਦੀ ਬਹੁਤ ਜ਼ਿਆਦਾ ਜਿਹੜੀ ਆ ਸ਼ਾਰਟੇਜ ਹੋਣ ਜਾ ਰਹੀ ਹੈਗੀ ਆ, ਕਿਉਂਕਿ ਨੈਗੋਸ਼ੀਏਸ਼ਨਸ ਪਿਛਲੇ ਸਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਟੁੱਟ ਗਈਆਂ ਸੀਆਂ, 2 ਸਾਲ ਲਗਭਗ ਚੱਲਦੀਆਂ ਰਹੀਆਂ। ਉਸ ਤੋਂ ਬਾਅਦ ਜਿਹੜੀਆਂ ਰਿਸਟ੍ਰਿਕਸ਼ਨਸ ਉਹਨਾਂ ਦੇ ਉੱਤੇ ਪੂਰੀਆਂ ਲੱਗੀਆਂ ਆ, ਤੇ ਕਰੋਨਾ ਵਾਇਰਸ ਦੇ ਦੌਰਾਨ ਚਾਈਨਾ ਦੇ ਨਾਲ ਵੀ ਉਹਨਾਂ ਦਾ ਫਿਰ ਲੈਣ ਦੇਣ ਜਿਹੜਾ ਇੰਨਾ ਜ਼ਿਆਦਾ ਨਹੀਂ ਹੋਇਆ, ਕਿਉਂਕਿ ਚਾਈਨਾ ਦੇ ਵਿੱਚ ਵੀ ਇਹੀ ਕੰਮ ਸੀ। ਸੋ ਕਹਿੰਦੇ ਵੀ ਫੂਡ ਸ਼ਾਰਟੇਜ ਉੱਥੇ ਬਹੁਤ ਜ਼ਿਆਦਾ ਹੋਣ ਜਾ ਰਹੀ ਹੈਗੀ ਆ। ਜੀ, ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ, ਇਜ਼ਰਾਈਲ ਨੇ ਜਿਹੜੇ ਗਾਜ਼ਾ ਦੇ ਵਿੱਚ ਇੱਕ ਵਾਰੀ ਫੇਰ ਜਿਹੜੇ ਆ ਹਵਾਈ ਹਮਲੇ ਜਿਹੜੇ ਉਹ ਕੀਤੇ ਆ। ਇਹਨਾਂ ਨੇ ਕੱਲ੍ਹ ਜਿਹੜੇ ਜਿਊਜ਼ ਸੀਗੇ ਉੱਥੇ, ਜਿਊਸ਼ ਅਲਟਰਾ ਨੈਸ਼ਨਲਿਸਟ ਜਿਹੜੇ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹਨਾਂ ਨੇ ਫਲੈਗ ਮਾਰਚ ਜਿਹੜਾ ਉੱਥੇ ਕੱਢਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਟੈਂਸ਼ਨਸ ਜਿਹੜੀਆਂ ਉਹ ਉੱਥੇ ਵਧੀਆਂ, ਅਤੇ ਫੇਰ ਕਹਿੰਦੇ ਆ ਇੱਕ ਵਾਰੀ ਇਜ਼ਰਾਈਲ ਨੇ ਜਿਹੜੀਆਂ ਏਅਰ ਸਟਰਾਈਕਸ ਉਹ ਕਰ ਦਿੱਤੀਆਂ, ਅਤੇ ਹਮਾਸ ਨੇ ਜਵਾਬ ਦੇ ਵਿੱਚ ਕਿਹਾ ਵੀ ਅਸੀਂ ਵੀ ਜਿਹੜਾ ਆ ਉਹ ਉਸ ਦਾ ਜਵਾਬ ਜਿਹੜਾ ਉਹ ਦੇਵਾਂਗੇ। ਸੋ ਕੁਛ ਦਿਨ ਹੀ ਜਿਹੜੇ ਕੱਲ੍ਹ ਪਰਸੋਂ ਦੇ ਵਿੱਚ ਹੀ ਜਿਹੜਾ ਨੇਤਨਯਾਹੂ ਆ ਉਸ ਨੂੰ ਜਿਹੜਾ ਉਹ ਉੱਥੋਂ ਦੇ ਪ੍ਰਾਈਮ ਮਿਨਿਸਟਰ ਦੇ ਤੌਰ ਤੋਂ ਲਾਂਭੇ ਕੀਤਾ ਆ। ਨਵੇਂ ਜਿਹੜੇ ਪ੍ਰਾਈਮ ਮਿਨਿਸਟਰ ਬੈਨਟ ਜਿਹੜੇ ਆ ਉਹ ਉੱਥੇ ਹੁਣ ਉਹ ਆਏ ਹੈਗੇ ਆ। ਸੋ ਜੈਰੂਸਲਮ ਡੇ ਫਲੈਗ ਮਾਰਚ ਤੋਂ ਬਾਅਦ ਦੇ ਵਿੱਚ ਇਹ ਹਿੰਸਾ ਜਿਹੜੀ ਉਹ ਵਾਪਰੀ ਆ। ਇਜ਼ਰਾਈਲੀ ਜਿਹੜੀ ਪੁਲਿਸ ਆ ਅਤੇ ਉਹਨਾਂ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਪੈਲਸਤੀਨੀ ਸੀ ਉਹਨਾਂ ਦੇ ਉੱਤੇ ਰਬੜ ਬੁਲਟਸ ਦੇ ਨਾਲ ਜਿਹੜਾ ਉਹ ਹਮਲਾ ਕੀਤਾ, ਅਤੇ ਕਹਿੰਦੇ ਸਕੰਕ ਵਾਟਰ ਦੇ ਨਾਲ ਜਿਹੜਾ ਆ ਉਹ ਉੱਥੇ ਜਿਹੜਾ ਉਹਨਾਂ ਨੂੰ
ਜਿਹੜਾ ਉਹ ਪਾਇਆ ਹੈਗਾ ਉਹਨਾਂ ਦੇ ਉੱਤੇ। ਸੋ ਇਸ ਪੂਰੇ ਇਵੈਂਟ ਦੇ ਵਿੱਚ 17 ਜਾਣੇ ਜਿਹੜੇ ਗ੍ਰਿਫਤਾਰ ਕੀਤੇ ਆ, 27 ਜਾਣਿਆਂ ਦੇ ਕਹਿੰਦੇ ਆ ਉਹ ਜ਼ਖਮੀ ਜਿਹੜੇ ਉਹ ਹੋਏ ਨੇ ਜਦੋਂ ਇਜ਼ਰਾਈਲੀ ਪੁਲਿਸ ਦੇ ਨਾਲ ਪੈਲਸਤੀਨੀਆਂ ਦੇ ਜਿਹੜੇ ਕਲੈਸ਼ ਆ ਉਹ ਹੋਏ ਆ। ਸੋ ਬੈਨਟ ਇਹ ਇੱਕ ਜਿਹੜੇ ਰਾਈਟ ਵਿੰਗ ਦੇ ਜਿਹੜੇ ਹੈਗੇ ਆ, ਇਹ ਹੁਣ ਨਵੇਂ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਜਿਹੜੇ ਉਹ ਬਣੇ ਨੇ। ਨਵੀਂ ਸਰਕਾਰ ਬਣਦੇ 24 ਘੰਟਿਆਂ ਦੇ ਵਿੱਚ ਹੀ ਜਿਹੜਾ ਆ ਇਹ ਜਿਹੜਾ ਉਹ ਹੋਇਆ ਆ। ਅਤੇ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਯੇਅਰ ਲੈਪਿਡ ਜਿਹੜੇ ਹੁਣ ਉਹਨਾਂ ਦੇ ਨਾਲ ਮਿਲ ਕੇ, ਜਿਨ੍ਹਾਂ ਨੇ ਪਾਰਟੀ ਦੇ ਨਾਲ ਮਿਲ ਕੇ ਇਹਨਾਂ ਨੇ ਬਣਾਇਆ, ਉਹ ਹੁਣ ਨਵੇਂ ਫੋਰਨ ਮਿਨਿਸਟਰ ਜਿਹੜੇ ਆ ਉਹ ਬਣਾਏ ਹੈਗੇ ਆ। ਸੋ ਦੇਖਦੇ ਹਾਂ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਥਿਤੀ ਜਿਹੜੀ ਬਣਦੀ ਆ। 11-12 ਦਿਨ ਲਗਾਤਾਰ ਅੱਗੇ ਪਹਿਲਾਂ ਕੁਛ ਦਿਨ ਪਹਿਲਾਂ ਉੱਥੇ ਕਾਫੀ ਹਿੰਸਾ ਜਿਹੜੀ ਹੋਈ ਸੀ, ਜਿਸ ਦੇ ਵਿੱਚ 200 ਤੋਂ ਵੱਧ ਪੈਲਸਤੀਨੀ ਅਤੇ 13 ਜਿਹੜੇ ਇਜ਼ਰਾਈਲੀ ਆ ਉਹ ਮਾਰੇ ਗਏ ਸੀਗੇ। ਅਗਲੀ ਖਬਰ ਸਾਊਦੀ ਅਰੇਬੀਆ ਤੋਂ ਆ ਰਹੀ ਆ। ਸਾਊਦੀ ਅਰੇਬੀਆ ਦੇ ਵਿੱਚ ਕਹਿੰਦੇ ਪਈ ਇੱਕ 26 ਸਾਲਾਂ ਦਾ ਜਿਹੜਾ ਨੌਜਵਾਨ ਆ ਉਸ ਨੂੰ ਫਾਂਸੀ ਦੇ ਦਿੱਤੀ ਗਈ ਹੈਗੀ ਆ। ਐਮਨਿਸਟੀ ਇੰਟਰਨੈਸ਼ਨਲ ਦੇ ਮੁਤਾਬਕ ਮੁਸਤਫਾ ਐਲ ਦਾਰਵਿਸ਼ ਜਿਹੜਾ ਇਸ ਨੇ ਕਹਿੰਦੇ ਵੀ ਕ੍ਰਾਈਮ ਇਹਦਾ ਕੀ ਸੀ, ਇਹ ਮਾਈਨਰ ਸੀ, 18 ਸਾਲਾਂ ਤੋਂ ਘੱਟ ਉਹਦੀ ਉਮਰ ਸੀ। ਉਸ ਨੇ ਐਂਟੀ ਗਵਰਨਮੈਂਟ ਜਿਹੜੇ ਪ੍ਰੋਟੈਸਟ ਹੋਏ ਸੀ ਉਹਦੇ ਵਿੱਚ ਹਿੱਸਾ ਲਿਆ ਸੀ ਸੰਨ 2011 ਤੇ 2012 ਦੇ ਵਿੱਚ। ਮਾਰਚ 2018 ਦੇ ਵਿੱਚ ਉਸ ਨੂੰ ਜਿਹੜੀ ਸਜ਼ਾ ਸੁਣਾ ਦਿੱਤੀ ਗਈ ਸੀ ਤੇ ਉਸ ਟਾਈਮ ਦੇ ਉੱਤੇ ਉਹ ਜਦੋਂ ਪਾਰਟੀਸਪੇਟ ਕੀਤਾ ਸੀ 17-18 ਸਾਲਾਂ ਦਾ ਹੀ ਸੀ। ਤੇ ਹੁਣ ਖਬਰ ਆ ਰਹੀ ਆ ਵੀ ਸਾਊਦੀ ਅਰੇਬੀਆ ਦੀ ਇੰਟੀਰੀਅਰ ਮਿਨਿਸਟਰੀ ਨੇ ਜਿਹੜੀ ਕਨਫਰਮ ਕੀਤਾ ਹੈ ਵੀ ਉਸ ਨੂੰ ਜਿਹੜੀ ਆ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਆ ਤੇ ਉਸ ਨੂੰ ਜਿਹੜੀ ਉਹਦੀ ਮੌਤ ਹੋ ਗਈ ਹੈਗੀ ਆ। ਸੋ ਇਹਨੂੰ ਲੈ ਕੇ ਐਮਨਿਸਟੀ ਇੰਟਰਨੈਸ਼ਨਲ ਬਹੁਤ ਜ਼ਿਆਦਾ ਰੌਲਾ ਪਾ ਰਹੀ ਹੈ ਵੀ ਇੱਕ ਟਾਈਮ ਤਾਂ ਸਾਊਦੀ ਅਰੇਬੀਆ ਕਹਿੰਦੇ ਸੀ ਵੀ ਅਸੀਂ ਡੈਥ ਪੈਨਲਟੀ ਜਿਹੜੀ ਆ ਉਹ ਖਤਮ ਕਰ ਦਿੱਤੀ ਆ, ਤੇ ਦੂਸਰੇ ਨੰਬਰ ਤੇ ਇਹ ਕਹਿੰਦੇ ਸੀ ਵੀ ਜਿਹੜੇ ਮਾਈਨਰਸ ਆ ਉਹਨਾਂ ਦੀ ਸਜ਼ਾ ਵੀ ਸਿਰਫ 10 ਸਾਲ ਹੋਊਗੀ। ਸੋ ਈਵਨ ਕਹਿੰਦੇ ਇੱਥੇ ਤੱਕ ਵੀ ਹੋਇਆ ਵੀ ਇਸ ਜਿਹੜਾ ਨੌਜਵਾਨ ਜਿਹਦੀ ਡੈਥ ਪੈਨਲਟੀ ਹੋਈ ਆ ਉਸ ਦੇ ਪੇਰੈਂਟਸ ਨੂੰ ਇੱਥੇ ਤੱਕ ਦੱਸਿਆ ਨਹੀਂ ਗਿਆ ਵੀ ਉਸ ਨੂੰ ਜਿਹੜੀ ਆ ਉਸ ਦੀ ਮੌਤ ਹੋ ਜਾਵੇਗੀ ਜਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਸੋ ਜਿਹੜੀ ਹਿਊਮਨ ਰਾਈਟਸ ਇੰਟਰਨੈਸ਼ਨਲ ਆ, ਐਮਨਿਸਟੀ ਇੰਟਰਨੈਸ਼ਨਲ ਆ, ਉਹ ਪੂਰਾ ਜਿਹੜਾ ਆ ਇਸ ਦਾ ਪ੍ਰਚਾਰ ਕਰ ਰਹੀ ਹੈਗੀ ਆ। ਪਰ ਸਾਊਦੀ ਅਰੇਬੀਆ ਦੇ ਮੀਡੀਆ ਨੇ ਕੋਈ ਵੀ ਜਿਹੜੀ ਖਬਰ ਆ ਇਸ ਨੌਜਵਾਨ ਦੇ ਬਾਬਤ ਬਾਹਰ ਨਹੀਂ ਕੱਢੀ ਹੈਗੀ। ਜੀ ਜੀ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਜਿਹੜਾ 2002 ਦਾ ਇੱਕ ਵਾਰ ਆਥੋਰਾਈਜੇਸ਼ਨ ਫਾਰ ਇਰਾਕ ਦਾ ਮੈਜਰ ਪਾਸ ਕੀਤਾ ਗਿਆ ਸੀਗਾ, ਕਹਿੰਦੇ ਵੀ ਉਹ ਹੁਣ ਆਊਟਡੇਟਡ ਹੋ ਗਿਆ, ਬਹੁਤ ਜ਼ਿਆਦਾ ਸਮਾਂ ਹੋ ਗਿਆ। ਇਰਾਕ ਦੀ ਵਾਰ ਮੁੱਕਿਆਂ ਨੂੰ ਵੀ ਇੱਕ ਦਹਾਕਾ ਜਿਹੜਾ ਆ ਉਹ ਹੋ ਗਿਆ ਆ, ਅਤੇ ਕਹਿੰਦੇ ਇਸ ਮੌਕੇ ਇਸ ਦੀ ਹੁਣ ਜ਼ਰੂਰਤ ਨਹੀਂ ਹੈਗੀ। ਸੋ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਜਿਹੜਾ ਆ ਉਹ ਵੋਟ ਮੈਂ ਜਿਹੜੀ ਉਹ ਲਿਆ ਸਕਦਾ ਹਾਂ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਵੀ ਉੱਥੇ ਆਥੋਰਾਈਜੇਸ਼ਨ ਨੂੰ ਇਸ ਨੂੰ ਐਂਡ ਕਰਨ ਨੂੰ ਸਪੋਰਟ ਜਿਹੜਾ ਉਹ ਕੀਤਾ ਸੀ, ਜਿਸ ਦੇ ਕਰਕੇ ਜਿਹੜੇ ਮਿਲਟਰੀ ਆਪਰੇਸ਼ਨ ਇਰਾਕ ਦੇ ਵਿੱਚ ਚੱਲ ਰਹੇ ਅਮਰੀਕਾ ਦੇ ਉਹ ਉਸ ਦਾ ਜਿਹੜਾ ਲੀਗਲ ਬੇਸਿਸ ਇੱਕ ਹਿਸਾਬ ਦੇ ਨਾਲ ਖ਼ਤਮ ਹੋ ਜਾਵੇਗਾ। ਅਫਗਾਨਿਸਤਾਨ ਤੋਂ ਵੀ ਹੌਲੀ ਹੌਲੀ ਜਿਹੜੇ ਆ ਉਹ ਫੌਜੀ ਆ ਉਹ ਸਾਰੇ ਵਾਪਸ ਬੁਲਾਏ ਜਾ ਰਹੇ। ਇਨਫੈਕਟ ਬੀਤੇ ਦਿਨਾਂ ਦੇ ਵਿੱਚ ਕੁਛ ਰਿਪਬਲਿਕਨਸ ਨੇ ਇਹ ਜਿਹੜੀ ਗੁਹਾਰ ਲਾਈ ਸੀ ਵੀ ਕਹਿੰਦੇ ਵੀ ਐਟਲੀਸਟ 1000 ਫੌਜੀ ਜਿਹੜਾ ਆ ਉੱਥੇ ਰਹਿਣ ਦਿੱਤਾ ਜਾਵੇ ਅਫਗਾਨਿਸਤਾਨ ਦੇ ਵਿੱਚ। ਪਰ ਕਹਿੰਦੇ ਵੀ ਇੱਥੇ ਜਿਹੜਾ ਇਹ ਆਖਿਆ ਜਾ ਰਿਹਾ ਵੀ ਹੁਣ 2002 ਦੇ ਵਿੱਚ ਜਿਹੜੀ ਆਥੋਰਾਈਜੇਸ਼ਨ ਪਾਸ ਹੋਈ ਸੀ ਅਤੇ ਹੁਣ 2021 ਹੋ ਗਿਆ ਆ, ਅਤੇ ਇਸ ਦੀ ਹੁਣ ਆਪਾਂ ਨੂੰ ਜਿਹੜੀ ਉਹ ਜ਼ਰੂਰਤ ਨਹੀਂ ਆ। ਇਰਾਕ ਵਾਰ ਮੁੱਕਿਆਂ ਨੂੰ ਵੀ ਕਹਿੰਦੇ ਆ ਵੀ ਇੱਕ ਦਹਾਕਾ ਉਹ ਹੋ ਗਿਆ ਹੈਗਾ ਆ। ਜੀ, ਸੈਨ ਹੋਜ਼ੇ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਪਹਿਲੀ ਸਿਟੀ ਜਿਹੜੀ ਬਣ ਗਈ ਆ ਜਿੱਥੇ ਕਿ ਅਗਰ ਤੁਸੀਂ ਗਨ ਖਰੀਦਣੀ ਹੈਗੀ ਆ ਤੁਹਾਨੂੰ ਜਿਹੜੀ ਆ ਵੀਡੀਓ ਟੇਪਿੰਗ ਤੁਹਾਡੀ ਕੀਤੀ ਜਾਊਗੀ। ਕੈਲੀਫੋਰਨੀਆ ਦੀ ਜਿਹੜੀ ਸੈਨ ਹੋਜ਼ੇ ਸਭ ਤੋਂ ਲਾਰਜੈਸਟ ਕਹਿੰਦੇ ਵੀ ਸਿਟੀ ਹੈਗੀ ਆ। ਸੋ ਇਹ ਮੈਂਡੇਟ ਜਿਹੜਾ ਸਿਟੀ ਨੇ ਪਾਸ ਕੀਤਾ ਹੈ ਇਹ ਲਾਗੂ ਬਹੁਤ ਜਲਦੀ ਹੋ ਜਾਊਗਾ। ਇਹਦਾ ਮੇਨ ਰੀਜ਼ਨ ਲਾਗੂ ਕਰਨ ਦਾ ਉਹੀ ਆ ਵੀ ਆਪਾਂ ਦੇਖਿਆ ਵੀ ਪਿਛਲੇ ਹਫ਼ਤਿਆਂ ਦੇ ਦੌਰਾਨ ਕਿਸ ਤਰ੍ਹਾਂ VTA ਜਿਹੜੀ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਆ ਉੱਥੇ ਇੱਕ ਹੀ ਉਹਨਾਂ ਦੇ ਇੰਪਲਾਈ ਵੱਲੋਂ ਆਪਣੇ ਹੀ ਸਾਥੀ ਇੰਪਲਾਈਜ਼ ਦੇ ਉੱਤੇ ਜਿਹੜੀ ਗੋਲੀਆਂ ਨਾਲ 9 ਜਣਿਆਂ ਨੂੰ ਮਾਰਤਾ ਸੀ, ਫਿਰ ਆਪਣੇ ਆਪ ਨੂੰ ਵੀ ਜਿਹੜੀ ਗੋਲੀ ਮਾਰ ਲਈ ਸੀ। ਉਸ ਤੋਂ ਬਾਅਦ ਇਹ ਜਿਹੜਾ ਰੂਲ ਆ ਸੈਨ ਹੋਜ਼ੇ ਦੇ ਵਿੱਚ ਹੁਣ ਬਣ ਜਾ ਰਿਹਾ ਹੈਗਾ। ਜੀ ਬਿਲਕੁਲ, ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਇੱਦਾਂ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ।
1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਜੀ ਉਹ ਚੱਲ ਰਿਹਾ ਅਤੇ ਜਿਵੇਂ ਆਪਾਂ ਹਰ ਵਾਰੀ ਜਿਹੜੀ ਆ ਅੱਜ ਦੇ ਦਿਨ ਜਿਹੜੀ ਉਹ ਗੱਲਬਾਤ ਕਰਦੇ ਹਾਂ। ਸੋ ਰੀਅਲ ਅਸਟੇਟ ਅਤੇ ਮੌਰਗੇਜ ਦੀ ਜੋ ਸਥਿਤੀ ਚੱਲ ਰਹੀ ਆ ਉਸ ਦੇ ਬਾਰੇ ਜਿਹੜੀ ਗੱਲਬਾਤ ਹੁੰਦੀ ਆ ਉਸ ਦੇ ਬਾਬਤ ਜਿਹੜੀ ਗੱਲਬਾਤ ਕਰਦੇ ਹਾਂ। ਅਤੇ ਆਪਣੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਜੀ ਜਿਹੜੇ ਇਸ ਟਾਈਮ ਜੁੜ ਚੁੱਕੇ ਨੇ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਰਾਜਕੁਮਾਰ ਭਾਜੀ, ਆਪ ਜੀ ਨੂੰ ਖਾਲਸਾ ਭਾਜੀ, ਆਪ ਜੀ ਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਮੋਹਨ ਚੀਮਾ ਜੀ, ਇਸ ਤੋਂ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰੀਏ। ਆਈਡੀਜ਼ ਸ਼ੇਅਰ ਕਰ ਦਿਓ ਜੀ। ਜੀ ਮੈਨੂੰ ਲੱਗਦਾ ਲਾਈਨ ਦੇ ਵਿੱਚ ਪ੍ਰੋਬਲਮ ਆ ਗਈ ਹੈ ਅਤੇ ਆਪਾਂ ਦੁਬਾਰਾ ਉਹਨਾਂ ਦੇ ਨਾਲ ਜੁੜਦੇ ਹਾਂ। ਜੀ ਮੋਹਨ ਚੀਮਾ ਜੀ, ਸੌਰੀ ਲਾਈਨ ਡ੍ਰੌਪ ਹੋ ਗਈ ਸੀਗੀ। ਸੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਆਈਡੀ ਸ਼ੇਅਰ ਕਰ ਲਿਓ ਜੀ। ਹਾਂਜੀ। ਸੋ ਭਾਜੀ, ਜਿਹੜੀ ਮੇਰੀ ਲੋਨ ਦੀ ਆਈਡੀ ਹੈਗੀ ਹੈ ਜ਼ੈਂਡਰ ਮੌਰਗੇਜ ਨਾਲ, ਐਨਵਸ ਆਈਡੀ ਨੰਬਰ ਹੈਗੀ 698952 ਤੇ ਜਿਹੜੀ ਸਾਡੀ ਜ਼ੈਂਡਰ ਰੀਅਲ ਅਸਟੇਟ ਨਾਲ ਜਿਹੜੀ ਮੇਰੀ ਆਈਡੀ ਹੈਗੀ ਜੀ DRE ਨੰਬਰ ਉਹ ਹੈਗਾ 02067197 ਜੀ। ਜੀ ਸੋ ਮੋਹਨ ਚੀਮਾ ਜੀ, ਕੈਲੀਫੋਰਨੀਆ ਮੁੜ ਦੁਬਾਰਾ ਖੁੱਲ੍ਹ ਚੁੱਕਾ ਆ। ਇਹ ਕੱਲ੍ਹ ਤੋਂ ਜਿਹੜਾ ਸਾਰਾ ਕੁਝ ਓਪਨ ਹੋ ਗਿਆ। ਸੋ ਉਸ ਦੇ ਨਾਲ ਬਹੁਤ ਸਾਰੀਆਂ ਹੋਰ ਚੀਜ਼ਾਂ ਜੇ ਆਪਾਂ ਇਸ ਦੇ ਨਾਲ ਜੁੜੀਆਂ ਦੇਖਿਆ ਜਾਵੇ, ਸੋ ਇਵਿਕਸ਼ਨਸ ਵੀ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੋਣਗੀਆਂ। ਸੋ ਮਾਰਕੀਟ ਦੀ ਕੀ ਜਿਹੜੀ ਸਥਿਤੀ ਤੁਹਾਨੂੰ ਲੱਗ ਰਿਹਾ ਵੀ ਉਹ ਹੋਊਗੀ, ਇਵਿਕਸ਼ਨਸ ਨੂੰ ਲੈ ਕੇ ਕੀ ਜਿਹੜੀ ਸਥਿਤੀ ਜਿਹੜੀ ਉਹ ਬਣ ਰਹੀ ਹੈਗੀ ਆ? ਜੀ, ਸੋ ਇਹ ਜਿਹੜੀਆਂ ਐਵਿਕਸ਼ਨਸ ਜਿਹੜਾ ਲੱਗਦਾ ਮੋਰਟੋਰੀਅਮ ਹੈਗਾ ਜਾਂ ਲੱਗਾ ਸੀਗਾ ਨਾ, ਉਹਦੀ ਜਿਹੜੀ ਐਕਸਪਾਇਰੇਸ਼ਨ ਡੇਟ ਜਿਹੜੀ ਹੈਗੀ ਹੈ ਉਹ ਹੈਗੀ ਜੀ ਜੂਨ 30, ਯਾਨੀ ਕਿ ਇਸ ਮਹੀਨੇ ਦਾ ਜਿਹੜਾ ਐਂਡ ਦਾ ਹੈਗਾ ਜੂਨ 30 ਤੱਕ ਹੈਗਾ। ਉਸ ਤੋਂ ਬਾਅਦ ਹੁਣ ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜੇ ਅੰਕੜੇ ਹੈਗੇ ਨੇ ਵੱਖਰੀਆਂ ਸੋਰਸਿਸ ਦੇ ਮੁਤਾਬਿਕ ਅਪ ਟੂ 10 ਮਿਲੀਅਨ ਪੀਪਲ ਜਿਹੜੇ ਹੈਗੇ ਨੇ ਰੈਂਟਰਸ ਜਿਹੜੇ ਹੈਗੇ ਜਿਹੜੇ ਘਰ ਰੈਂਟ ਕਰਦੇ ਨੇ ਉਹ ਦੇਰ ਬਿਹਾਈਂਡ ਦੇਅਰ ਪੇਮੈਂਟਸ। ਠੀਕ ਹੈ ਜੀ, ਉਹਨਾਂ ਨੇ ਪੇਮੈਂਟ ਨਹੀਂ ਦਿੱਤੀਆਂ। ਸੋ ਹੁਣ ਜੂਨ 30 ਤੋਂ ਬਾਅਦ ਇਹ ਜਿਹੜਾ ਮੋਰਟੋਰੀਅਮ ਹੈਗਾ, ਇਹ ਜਿਹੜਾ CDC ਜਿਹੜੀ ਹੈਗੀ ਆ, ਇਹਨਾਂ ਨੇ ਕਹਿ ਲਓ ਵੀ ਕਹਿੰਦਾ ਵੀ ਹੁਣ ਪੈਂਡੈਮਿਕ ਦੇ ਨਾਲ ਨਹੀਂ ਹੈਗਾ ਕੰਮ, ਤੇ ਉਹ ਫਿਰ ਉਹ ਰਿਮੂਵ ਹੋ ਜਾਂਦਾ ਤੇ ਉਹਦੇ ਨਾਲ ਕਹਿ ਲਓ ਵੀ ਜਿਹੜੇ ਲੈਂਡਲੋਰਡਸ ਹੈਗੇ ਆ ਉਹਨਾਂ ਦਾ ਫਿਰ ਕਹਿ ਲਓ ਵੀ ਇੱਕ ਅਧਿਕਾਰ ਬਣ ਜਾਂਦਾ ਵੀ ਜੇ ਇਹਨਾਂ ਨੇ ਰੈਂਟ ਨਹੀਂ ਦਿੱਤੇ ਵੀ ਉਹਨਾਂ ਨੂੰ ਜਾਂ ਤੇ ਉਹ ਰੈਂਟ ਦੇਣ ਤੇ ਜਾਂ ਉਹਨਾਂ ਨੂੰ ਐਵਿਕਸ਼ਨ ਨੋਟਿਸ ਦੇਣ। ਇਹਦੇ ਵਿੱਚ ਜਿਹੜੀਆਂ ਇੱਕ ਦੋ ਚੀਜ਼ਾਂ ਦਾ ਖਿਆਲ ਰੱਖਣਾ ਪਊਗਾ, ਉਹ ਇਹ ਹੈਗਾ ਵੀ ਈਵਨ ਦੋ ਜੂਨ 30 ਦੀ ਉਹਨਾਂ ਨੇ ਤਰੀਕ ਪਾਈ ਹੈ, ਲੋਕਲ ਤੇ ਸਟੇਟ ਗਵਰਨਮੈਂਟ ਦੇ ਆਪਣੇ ਰੂਲ ਹੈਗੇ ਜੀ। ਹੁਣ ਕਈ ਸਟੇਟਾਂ ਐਸੀਆਂ ਵੀ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਜੂਨ 30 ਅਸੀਂ ਮੰਨਦੇ ਹਾਂ, ਪਰ ਲੇਕਿਨ ਅਸੀਂ 1 ਮਹੀਨੇ ਦਾ ਟਾਈਮ ਹੋਰ ਦੇਵਾਂਗੇ। ਕੁਝ ਸਟੇਟਸ ਹੈਗੀਆਂ ਜਿਨ੍ਹਾਂ ਨੇ ਕਹਿ ਦਿੱਤਾ ਵੀ ਚਲੋ ਅਗਸਤ ਤੱਕ ਕਰ ਦਿਓ, ਕੁਝ ਨੇ ਸਤੰਬਰ ਤੱਕ ਇਹਨਾਂ ਨੂੰ ਅੱਗੇ ਐਕਸਟੈਂਡ ਕਰ ਦੇਣਾ। ਕਰਦੇ ਕਰਾਉਂਦੇ ਜੋ ਗੱਲਬਾਤ ਇਹ ਹੈਗੀ ਹੈ ਰਾਜਕੁਮਾਰ ਭਾਜੀ, ਵੀ ਲੱਗਦਾ ਵੀ ਇਹ ਜਿਹੜਾ ਮੋਰਟੋਰੀਅਮ ਹੈ ਈਵਨ ਦੋ ਵੀ ਜੂਨ 30 ਜਿਹੜੀ ਤਰੀਕ ਹੈਗੀ ਹੈ ਇਹ ਐਕਸਟੈਂਡ ਉਹਨਾਂ ਨੂੰ ਥੋੜਾ ਬਹੁਤਾ ਉਹਨਾਂ ਨੇ ਕਰਨਾ ਹੈਗਾ ਲੋਕਲ ਤੇ ਸਟੇਟ ਲੈਵਲ ਦੇ ਉੱਪਰ। ਸੋ ਇਹਦੇ ਨਾਲ ਜਿਹੜਾ ਮਾਰਕੀਟ ਦੇ ਉੱਪਰ ਕੀ ਇੰਪੈਕਟ ਹੈਗਾ, ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਅਗਲੇ 5-6 ਮਹੀਨੇ ਤੁਸੀਂ ਲਾ ਲਓ ਵੀ ਇਹ ਮਾਰਕੀਟ ਦੀ ਕੰਡੀਸ਼ਨ ਦਾ ਸਾਨੂੰ ਪਤਾ ਚੱਲਣਾ ਚਾਹੂਗਾ, ਲੱਗਣਾ ਸ਼ੁਰੂ ਹੋ ਜਾਊਗਾ ਵੀ ਕੀ ਚੀਜ਼ਾਂ ਦਾ ਕਹ ਲਓ ਵੀ ਇੰਟਰਸਟ ਰੇਟ ਤੇ ਜਾਂ ਹਾਊਸਿੰਗ ਮਾਰਕੀਟ ਤੇ ਕੀ ਫਰਕ ਪਊਗਾ। ਸੋ ਜਿਹੜੇ ਨੈਕਸਟ 6 ਮੰਥਸ ਹੈਗੇ ਆ ਇਹ ਅਮਰੀਕਨ ਇਕੋਨਮੀ ਵਾਸਤੇ, ਹਾਊਸਿੰਗ ਮਾਰਕੀਟ ਵਾਸਤੇ ਤੇ ਇੰਟਰਸਟ ਰੇਟ ਵਾਸਤੇ ਬੜੇ ਇੰਪੋਰਟੈਂਟ ਰਹਿਣਗੇ। ਸੋ ਜ਼ਰੂਰ ਖਬਰਾਂ ਸੁਣਨੀਆਂ ਚਾਹੀਦੀਆਂ, ਮਾਰਕੀਟ ਦੇ ਨਾਲ ਜੁੜੇ ਰਹੋ। ਤੇ ਇਹ ਤੁਹਾਡਾ ਵੀ ਬਹੁਤ ਧੰਨਵਾਦ ਕਰਨੇ ਵੀ ਤੁਸੀਂ ਇਹੋ ਜਿਹਾ ਸਵਾਲ ਸੋਹਣਾ ਪੁੱਛਿਆ ਵੀ ਇਹਦਾ ਕੀ ਇੰਪੈਕਟ ਹੈਗਾ। ਇਹ ਹੁਣ ਆਉਣ ਵਾਲਾ ਟਾਈਮ ਹੀ ਦੱਸੂਗਾ, ਲੇਕਿਨ ਇਹਦੇ ਕੁਛ ਇੱਕ ਇੰਪੈਕਟ ਜਿਹੜੇ ਹੈਗੇ ਆ ਉਹ ਜ਼ਰੂਰ ਪੈਣਗੇ ਜੀ। ਜੀ ਬਿਲਕੁਲ। ਅਤੇ ਇੱਕ ਹੋਰ ਬੜੀ ਇੰਪੋਰਟੈਂਟ ਜਿਹੜੀ ਅੱਜ ਤੇ ਕੱਲ੍ਹ ਦੇ ਵਿੱਚ ਚੀਜ਼ ਜਿਹੜੀ ਹੈਗੀ ਆ, ਫੈਡਰਲ ਰਿਜ਼ਰਵ ਇਸ ਟਾਈਮ ਮੀਟਿੰਗ ਦੇ ਵਿੱਚ ਜਿਹੜਾ ਉਹ ਬੈਠਾ ਹੈਗਾ ਆ। ਸੋ ਉਹਨਾਂ ਨੇ ਹੁਣ ਡਿਸਾਈਡ ਕਰਨਾ ਹੈ ਵੀ ਇਕੋਨਮੀ ਨੇ ਕਿਸ ਪਾਸੇ ਵੱਲ ਨੂੰ ਤੁਰਨਾ ਆ। ਬਹੁਤ ਸਾਰੇ ਮਾਹਰ ਕਹਿ ਰਹੇ ਆ ਵੀ ਇਨਫਲੇਸ਼ਨ ਜਿਹੜੀ ਉਹ ਵਧਣ ਦੇ ਕਰਕੇ ਓਵਰਹੀਟ ਜਿਹੜੀ ਆ ਉਹ ਹੋ ਰਹੀ ਹੈ ਇਕੋਨਮੀ।
ਫੈਡਰਲ ਰਿਜ਼ਰਵ ਦੇ ਵੱਲੋਂ ਪਹਿਲੋਂ ਕੁਝ ਕੁ ਇਸ਼ਾਰੇ ਇੱਦਾਂ ਆ ਰਹੇ ਸੀਗੇ ਵੀ ਨਹੀਂ ਅਸੀਂ ਸ਼ਾਇਦ ਇੰਟਰਸਟ ਰੇਟ ਨਹੀਂ ਵਧਾਵਾਂਗੇ, ਪਰ ਇੱਕ ਪਾਸੇ ਟ੍ਰੈਜਰੀ ਸੈਕਟਰੀ ਕਹਿ ਰਹੇ ਸੀਗੇ ਵੀ ਕੋਈ ਨਹੀਂ ਆਪਾਂ ਇੰਟਰਸਟ ਰੇਟ ਜੇ ਵਧਾ ਵੀ ਦਈਏ ਤਾਂ ਮਾੜਾ ਨਹੀਂ। ਸੋ ਇਹ ਜਿਹੜੀ ਮੀਟਿੰਗ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹ ਸਾਰਿਆਂ ਦਾ ਸਰੋਕਾਰ ਜਿਹੜਾ ਰਹੂਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਨਾ ਆ। ਕੀ ਤੁਹਾਨੂੰ ਕੀ ਲੱਗਦਾ ਆ ਵੀ ਤੁਸੀਂ ਲੰਮੇ ਸਮੇਂ ਤੋਂ ਇਸ ਦੇ ਵਿੱਚ ਹੈਗੇ ਆ, ਇਸ ਬਿਜ਼ਨਸ ਦੇ ਵਿੱਚ ਹੈਗੇ, ਤੁਹਾਨੂੰ ਕੀ ਲੱਗ ਰਿਹਾ ਵੀ ਕੀ ਜਿਹੜੀ ਸਥਿਤੀ ਇਸ ਦੇ ਵਿੱਚ ਬਣਨ ਜਾ ਰਹੀ ਹੈ? ਜੀ ਹਾਂਜੀ। ਸੋ ਦੇਖੋ ਜੀ, ਜਿਹੜੀਆਂ ਫੈਡਰਲ ਰਿਜ਼ਰਵ ਦੀਆਂ ਮੀਟਿੰਗਸ ਜਿਹੜੀਆਂ ਇਸ ਵੀਕ ਹੋਣੀਆਂ ਸੀਗੀਆਂ, ਉਹਨਾਂ ਦੀ ਜਿਹੜੀ ਸਟੇਟਮੈਂਟ ਅੱਜ ਫੈਡਰਲ ਰਿਜ਼ਰਵ ਚੇਅਰਮੈਨ ਜਰੋਮ ਪਾਵਲ ਜਿਹੜੇ ਸਾਡੇ ਹੈਗੇ ਨੇ ਇੱਥੇ US ਦੇ ਵਿੱਚ, ਉਹਨਾਂ ਨੇ ਇਹਦੀ ਅੱਜ ਕਹਿ ਲਓ ਵੀ ਇੱਕ ਮੀਟਿੰਗ ਕਰਨੀ ਹੈ। ਉਸ ਤੋਂ ਬਾਅਦ ਉਹਨਾਂ ਨੇ ਇਹਦੇ ਬਾਰੇ 2-4 ਗੱਲਾਂ ਬਾਤਾਂ ਕਹਿਣੀਆਂ। ਉਧਰੋਂ ਟ੍ਰੈਜਰੀ ਸੈਕਟਰੀ ਜੈਨੇਟ ਯੈਲਨ ਦੀ ਵੀ ਗੱਲਬਾਤ ਇਹੋ ਸੀਗੀ ਵੀ ਜਿਹੜੇ ਰੇਟ ਹੈਗੇ ਥੋੜੇ ਬਹੁਤੇ ਵਧਾਉਣੇ ਚਾਹੀਦੇ। ਬੇਸਿਕਲੀ ਜਿਹੜੀਆਂ ਗਵਰਨਮੈਂਟ ਲੈਵਲ ਦੀਆਂ ਜਿਹੜੀ ਪਾਲਿਸੀਜ਼ ਹੈਗੀਆਂ, ਉਹਦੇ ਵਿੱਚ ਜਿਹੜੀ ਇੱਕ ਚੀਜ਼ ਜਿਹੜੀ ਹੁੰਦੀ ਹੈ ਮਾਰਕੀਟ ਨਾਲ ਜਿਹੜੀ ਜੁੜੀ ਹੁੰਦੀ ਹੈ, ਉਹ ਹੈਗਾ ਇੰਟਰਸਟ ਰੇਟ ਵੀ ਇਹਨੂੰ ਕਿਸ ਤਰ੍ਹਾਂ ਅਸੀਂ ਸਾਂਭੀਏ, ਇਨਫਲੇਸ਼ਨ ਨੂੰ ਕਿੱਦਾਂ ਅਸੀਂ ਕੰਟਰੋਲ 'ਚ ਲਿਆਈਏ। ਉਹਦੇ ਤਹਿਤ ਇੱਕ ਜਿਹੜੀ ਹਾਊਸਿੰਗ ਨਾਲ ਜੁੜੀ ਚੀਜ਼ ਤੁਹਾਨੂੰ ਕਈ ਸ਼ਬਦ ਤੁਹਾਨੂੰ ਸੁਣ 'ਚ ਆਇਆ ਹੋਊਗਾ, ਟੇਪਰਿੰਗ ਆਫ ਬੌਂਡ ਬਾਇੰਗ। ਜਿਹੜੀ ਗਵਰਨਮੈਂਟ ਨਾ US ਗਵਰਨਮੈਂਟ ਹੈਗੀ ਹੈ, ਦੇ ਬਾਏ ਬੌਂਡਸ। ਬੇਸਿਕਲੀ ਉਹ ਕਨੈਕਟ ਹੁੰਦੇ ਆ ਮੌਰਗੇਜਿਸ ਦੇ ਨਾਲ, ਜਾਂ ਵੀ ਇੰਟਰਸਟ ਰੇਟ ਨੂੰ ਕਿੱਦਾਂ ਅਸੀਂ ਚਲੋ ਵੀ ਕੰਟਰੋਲ ਕਰਨਾ, ਉਹਨਾਂ ਨੂੰ ਕਹਿੰਦੇ ਮੌਰਗੇਜ ਬੈਕ ਸਿਕਿਉਰਿਟੀਜ਼ ਵੀ ਅਸੀਂ ਕਹਿੰਦੇ ਹਾਂ। ਸੋ ਬੇਸਿਕਲੀ ਜਿਹੜੇ ਜਰੋਮ ਪਾਵਲ ਹੈ, ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜੋ ਪਿਛਲੀ ਵਾਰੀ ਉਹ ਕਹਿੰਦੇ ਸੀ ਵੀ ਅਸੀਂ 2023 ਦੇ ਵਿੱਚ ਇਹਨੂੰ ਕਹਿੰਦੇ ਟੇਪਰਿੰਗ ਆਫ ਬੌਂਡ ਬੈਂਕ, ਯਾਨੀ ਟੇਪਰ ਮਤਲਬ ਕਿ ਟੇਪ ਲਾਣੇ ਮਤਲਬ ਕਿ ਰੋਕ ਦੇਣਾ, ਇਹਨੂੰ ਘਟਾ ਦੇਣਾ। ਸੋ ਬੇਸਿਕਲੀ ਉਹਨਾਂ ਦੀ ਜਿਹੜੀ ਪਾਲਿਸੀ ਹੈਗੀ ਹੈ ਵੀ ਉਹ ਕਹਿੰਦੇ ਵੀ ਇੱਕਦਮ ਨਹੀਂ ਕਰਨਾ, ਪਰ ਅਸੀਂ 2023 ਤੱਕ ਇਹਨੂੰ ਅਸੀਂ ਸਟਾਪ ਕਰਨਾ, ਅਸੀਂ ਬੌਂਡ ਨਹੀਂ ਅਸੀਂ ਪਰਚੇਸ ਕਰਾਂਗੇ। ਜਦੋਂ ਉਹ ਨਹੀਂ ਕਰਦੇ, ਬੇਸਿਕਲੀ ਉਹਨਾਂ ਦਾ ਤਰੀਕਾ ਹੁੰਦਾ ਇਨਫਲੇਸ਼ਨ ਨੂੰ ਕੰਟਰੋਲ ਕਰਨ ਦਾ। ਉਦੋਂ ਫਿਰ ਉਹਨੇ ਕੰਟਰੋਲ ਤਾਂ ਕਰਨਾ ਵੀ ਜਿਹੜੇ ਵਿਆਜ ਹੈਗੇ ਆ, ਜਿਹੜੇ ਇੰਟਰਸਟ ਰੇਟ ਹੈਗੇ ਆ, ਉਹ ਵਧਾਉਣਗੇ। ਬੇਸਿਕਲੀ ਵਟ ਦ ਗਵਰਨਮੈਂਟ ਇਜ਼ ਡੂਇੰਗ, ਸਰਕਾਰ ਕੀ ਕਰ ਰਹੀ ਹੈ, ਉਹ ਸਾਨੂੰ ਕੰਜ਼ਿਊਮਰਸ ਨੂੰ ਪ੍ਰਿਪੇਅਰ ਕਰ ਰਹੀ ਹੈ ਵੀ ਅਸੀਂ ਰੇਟ ਵਧਾ ਦਿੰਦੇ ਹਾਂ। ਉਹ ਪਹਿਲਾਂ ਹੀ ਗੱਲਾਂ ਕਰਦੇ ਨੇ, ਇਹ ਨਹੀਂ ਹੁੰਦਾ ਵੀ ਇੱਥੇ ਅਮਰੀਕਾ ਵਿੱਚ ਵੀ ਅੱਜ ਸ਼ਾਮੀ ਅਨਾਉਂਸਮੈਂਟ ਤੇ ਸਵੇਰੇ ਏਦਾਂ ਕਰਤਾ। ਇਹ ਬੜੇ ਹਿਸਾਬ ਨਾਲ ਹੌਲੀ ਹੌਲੀ ਚੱਲਦੇ ਨੇ ਤਾਂ ਕਿ ਜਿਹੜਾ ਸ਼ੌਕ ਹੈਗਾ ਮਾਰਕੀਟ ਨੂੰ ਇੱਕਦਮ ਐਡਾ ਵੱਡਾ ਨਾ ਲੱਗੇ। ਸੋ ਇਨ ਦਾ ਫਿਊਚਰ ਜਿਹੜੀ ਗੱਲਬਾਤ ਚੱਲ ਰਹੀ ਹੈ, ਜਿਹੜੇ ਸਾਨੂੰ ਉਹ ਪ੍ਰਿਪੇਅਰ ਕਰ ਰਹੇ ਆ, ਲੋਨ ਆਫਿਸਰਸ ਨੂੰ ਕਹਿ ਲਓ, ਬੈਂਕਸ ਨੂੰ ਕਹਿ ਲਓ, ਲੈਂਡਰਸ ਨੂੰ ਕਹਿ ਲਓ, ਜਾਂ ਮਾਰਕੀਟ ਦੇ ਵਿੱਚ ਜਨਰਲ ਕੰਜ਼ਿਊਮਰਸ ਨੂੰ ਕਹਿ ਲਓ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਵਿਆਜ ਹੈਗੇ ਨੇ ਉਹ ਜਿਹੜੇ ਹੈਗੇ ਉਹ ਵੱਧ ਜਾਣੇ ਹੈਗੇ। ਸੋ ਜਿਹੜੇ ਇਹ ਵਿਆਜ, ਜੇ ਅਸੀਂ ਵਿਆਜ ਦੀ ਗੱਲ ਕਰੀਏ ਰਾਜਕੁਮਾਰੀ ਭਾਜੀ, ਇਟ ਇਜ਼ ਅ ਵੈਰੀ ਗੁੱਡ ਟਾਈਮ। ਜਿਨ੍ਹਾਂ ਨੇ ਵੀ ਰੀਫਾਈਨੈਂਸ ਨਹੀਂ ਕਰਾਇਆ, ਭਾਈ ਮੈਂ ਮੰਨਣਾ ਵੀ ਬਹੁਤ ਬਿਜ਼ੀ ਹੋ ਤੁਸੀਂ ਸਭ ਜਾਣੇ, ਜਾਂ ਸਾਡੇ ਕਾਰੋਬਾਰ ਹੈਗੇ ਨੇ, ਬੱਚਿਆਂ ਦਾ ਵੀ ਖਿਆਲ ਰੱਖਣਾ, ਬਹੁਤ ਕੰਮ ਹੁੰਦੇ ਨੇ ਫੈਮਲੀਜ਼ ਨੂੰ। ਲੇਕਿਨ ਪਲੀਜ਼ ਜਿਹੜਾ ਵਿਆਜ ਹੈਗਾ, ਜੇ ਤੁਹਾਡਾ ਵਿਆਜ 3.875 ਤੋਂ ਉੱਪਰ ਹੈਗਾ ਤੇ ਰੀਫਾਈਨੈਂਸ ਕਰਨ ਦੀ ਜ਼ਰੂਰ ਸੋਚ ਲਓ। ਇਹ ਟਾਈਮ ਹੱਲੇ ਵੀ ਹੈਗਾ। ਇਹ ਕਿੰਨੀ ਦੇ ਦੇਣਾ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਲੇਕਿਨ ਜੋ ਸਰਕਾਰ ਦੇ ਤਰੀਕੇ ਜਾਂ ਅਦਾਰੇ ਹੈਗੇ ਆ, ਉਹਨਾਂ ਦੇ ਵਿੱਚ ਪਾਵਰ ਹੁੰਦੀ ਹੈ, ਉਹ ਰੇਟਸ ਵਧਾ ਸਕਦੇ ਨੇ। ਇਹ ਵੱਧ ਜਾਣੇ ਨੇ। ਸੋ ਜਿਨ੍ਹਾਂ ਨੇ ਰੀਫਾਈਨੈਂਸ ਨਹੀਂ ਕਰਾਇਆ, ਰੀਫਾਈਨੈਂਸ ਜ਼ਰੂਰ ਕਰਾਓ। ਇਹਦੇ ਰੇਟ ਹੱਲੇ ਵੀ ਬਹੁਤ ਵਧੀਆ ਚੱਲ ਰਹੇ ਨੇ ਜੀ। ਸੋ ਬਿਲਕੁਲ ਤੁਸੀਂ ਮੋਹਨ ਚੀਮਾ ਹੋਣਾ ਦੇ ਨਾਲ, ਜ਼ੈਂਡਰ ਮਾਰਗੇਜ ਰੀਅਲ ਏਸਟੇਟ ਵਾਲਿਆਂ ਦੇ ਨਾਲ ਜਿਹੜੀ ਉਹ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਆ 559-905-2575, 5599052575 ਦੇ ਉੱਤੇ। ਸੋ ਹਾਊਸਿੰਗ ਦੀ ਮਾਰਕੀਟ ਦੀ ਕੀ ਸਥਿਤੀ ਬਣ ਰਹੀ ਆ? ਬੀਤੇ ਦਿਨਾਂ 'ਚ ਰਿਪੋਰਟ ਜਿਹੜੀ ਆਈ ਸੀ ਵੀ ਕੰਸਟਰਕਸ਼ਨ ਪਰਮਿਟ ਘਟੇ ਨੇ ਪਹਿਲੋਂ ਦੇ ਨਾਲੋਂ, ਉਹ ਮੰਨਣੇ ਕਿਉਂਕਿ ਸਭ ਕੁਝ ਤਾਂ ਮਹਿੰਗਾ ਹੋਈ ਜਾ ਰਿਹਾ। ਹਾਂਜੀ, ਇਹ ਵੀ ਇੱਕ ਬੜਾ ਅੱਛਾ ਸਵਾਲ ਹੈ ਤੁਹਾਡਾ ਵੀਰ ਜੀ। ਐਕਚੁਅਲੀ ਇਹਦੇ ਬਾਰੇ ਮੈਂ ਇਹ ਗੱਲਬਾਤ ਕਹਿਣਾ ਚਾਹੂੰਗਾ ਕਿ ਵਾਕਈ ਥੋੜੀ ਬਹੁਤੀ ਸਲੋਨੈਸ ਆਣੀ ਹੈਗੀ ਹੈ। ਇੱਕ ਤਾਂ ਜਿਹੜੀ ਵੱਡੀ ਗੱਲ ਇਹ ਹੋਈ ਹੈ ਕਿ ਜਿਹੜੀਆਂ ਲੰਬਰ ਦੀਆਂ ਪ੍ਰਾਈਸਿਸ ਸੀਗੀਆਂ ਨਾ, ਇੱਕ ਤਾਂ ਬਹੁਤ ਘਟ ਗਈਆਂ। ਹੋਇਆ ਕੀ ਸੀਗਾ ਵੀ ਜਦੋਂ ਲੰਬਰ ਬਹੁਤ ਜ਼ਿਆਦਾ ਚੜ ਗਈ ਸੀਗੀ ਮਈ ਦੇ ਮਹੀਨੇ ਦੇ ਵਿੱਚ, ਗੱਲ ਹੈਗੀ ਹੈ ਮਿਡ ਮਈ ਦੇ ਵਿੱਚ, ਕਾਫੀ ਹਾਈ ਲੈਵਲ ਤੇ ਚਲ ਗਈ, ਹਾਈਐਸਟ ਲੈਵਲ ਤੇ ਪਹੁੰਚ ਗਈ ਸੀਗੀ। ਉਦੋਂ ਕੀ ਕੀਤਾ ਵੀ ਬਿਲਡਰਸ ਨੇ ਕਹਿ ਲਓ, ਜਾਂ ਜਿਹੜੀ ਕੰਸਟਰਕਸ਼ਨ ਕੰਪਨੀਜ਼ ਹੈਗੀਆਂ, ਉਹਨਾਂ ਨੇ ਨਾ ਬਹੁਤ ਜ਼ਿਆਦਾ ਲੰਬਰ ਖਰੀਦ ਕੇ ਰੱਖ ਲਈ। ਹੁਣ ਇਸ ਵੇਲੇ ਕਰੰਟਲੀ ਮਾਹੌਲ ਇਹ ਬਣ ਕੇ ਹੋਇਆ ਵੀਰ ਜੀ ਕਿ ਲੰਬਰ ਨਾ ਹਰ ਇੱਕ ਵੱਡੀਆਂ ਕੰਪਨੀ ਹੈਗੀ, ਕੰਸਟਰਕਸ਼ਨ ਕੰਪਨੀ ਉਹਨਾਂ ਕੋਲ ਬਹੁਤ ਜ਼ਿਆਦਾ ਹੋ ਗਈ ਹੈ। ਤੇ ਉਹਦੀ ਜਿਹੜੀ ਕਹਿ ਲਓ ਵੀ ਉਹਨਾਂ ਨੇ ਉਹਦੀ ਜਿਹੜੀ ਯੂਜ਼ ਸੀ ਕਿਤਨੀ ਜੋੜੀ ਗਏ, ਲੈ ਲਓ ਜਿਵੇਂ ਕਹਿੰਦੇ ਨਾ ਵੀ ਇਕੱਠੀ ਕਰ ਲਓ, ਇਹ 'ਚ ਸਾਨੂੰ ਬੜੇ ਫਾਇਦੇ ਹੋਣੇ। ਖੈਰ ਅਸੀਂ ਲੰਬਰ 'ਚ ਬਹੁਤ ਪੈਸਾ ਕਮਾ ਲਈਏ। ਹੁਣ ਲੰਬਰ ਇੰਨੀ ਜ਼ਿਆਦਾ ਇਕੱਠੀ ਹੋ ਗਈ ਹੈ ਵੀ ਉਹਦੀ ਇੱਕਦਮ ਜਿਹੜੀ ਕਹਿ ਲਓ ਵੀ ਡਿਮਾਂਡ ਕਹਿ ਲਓ, ਜਾਂ ਜਿਹੜੇ ਪਰਚੇਸ ਵਾਲੇ ਬੰਦੇ ਕਹਿੰਦੇ ਵੀ ਅਸੀਂ ਹਰ ਜਗ੍ਹਾ ਤੋਂ, ਲੋਕੀ ਵੀ ਬੜੇ ਸਿਆਣੇ ਹੈਗੇ ਆ, ਕੰਪਨੀਆਂ ਵੀ ਬੜੀਆਂ ਸਿਆਣੀਆਂ ਹੈਗੀਆਂ, ਖਬਰਾਂ ਪਹੁੰਚੀਆਂ ਲੰਬਰ ਬੜੀ ਆ ਗਈ। ਹੁਣ
ਹੁਣ ਲੰਬਰ ਦੀ ਪ੍ਰਾਈਸਾਂ ਦਾ ਇੱਕ ਆਲਮੋਸਟ ਬਹੁਤ ਘਟ ਗਈਆਂ, ਇਸ ਬਿਲਕੁਲ। ਵੇਲੇ ਬਹੁਤ ਜ਼ਿਆਦਾ ਡ੍ਰੌਪ ਆ ਗਿਆ। ਹੂੰ ਸੋ ਹੁਣ ਜਿਹੜੀਆਂ ਵੱਡੀਆਂ ਵੱਡੀਆਂ ਕੰਸਟਰਕਸ਼ਨ ਕੰਪਨੀਆਂ ਉਹਨਾਂ ਕੋਲ ਲੰਬਰ ਦੀਆਂ ਐਕਸਟਰਾ ਕਹ ਲਓ ਵੀ ਲੰਬਰ ਐਕਸਟਰਾ ਇਕੱਠੀ ਹੋ ਗਈ। ਹੂੰ ਹੁਣ ਇਹਦਾ ਹਾਊਸਿੰਗ ਮਾਰਕੀਟ ਦੇ ਉੱਪਰ ਕੀ ਫਰਕ ਪਊਗਾ ਵੀ ਹੁਣ ਉਹਨਾਂ ਨੇ ਕਿਹਾ ਵੀ ਕੰਸਟਰਕਸ਼ਨ ਦੇ ਪਰਮਿਟ ਨਾ ਕਢਾਓ, ਥੋੜਾ ਬਹੁਤ ਇਹਨੂੰ ਸਟੈਬਲਿਸ਼ ਹੁੰਦੀ ਹੈ ਵੀ ਥੋੜੇ ਬਹੁਤੇ ਪ੍ਰਾਈਸ ਵਧਣਗੇ ਤੇ ਫਿਰ ਆਪਾਂ ਪਰਮਿਟ ਕਢਾ ਕੇ ਫਿਰ ਹੋਰ ਕਾਰਡ ਬਣਾਵਾਂਗੇ। ਸੋ ਜੋ ਮੇਰੀ ਜਿਹੜੀ ਸੋਚ ਹੈਗੀ ਹੈ, ਜੋ ਮੇਰਾ ਐਕਸਪੀਰੀਅੰਸ ਮੈਨੂੰ ਇਹ ਦੱਸਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਹਾਊਸਿੰਗ ਦੇ ਵਿੱਚ ਥੋੜੀ ਬਹੁਤੀ ਕਹਿ ਲਓ ਵੀ ਪ੍ਰਾਈਸ ਐਡਜਸਟਮੈਂਟ ਹੋਣ ਦੀ ਗੱਲ ਮੈਂ ਪਹਿਲਾਂ ਵੀ ਕਰਦਾ ਸੀਗਾ ਜੀ ਤੇ ਹੁਣ ਵੀ ਕਰਨਾ ਵੀ ਇਹ ਕਰੈਕਸ਼ਨ ਹੋਣ ਦਾ ਟਾਈਮ ਹੈਗਾ। ਪਰ ਇੱਕ ਗੱਲ ਦਾ ਖਿਆਲ ਰੱਖੋ ਵੀ ਕਈਆਂ ਨੂੰ ਇਹ ਫਿਕਰ ਹੁੰਦਾ ਵੀ ਖਰੇ ਕਹ ਲਓ ਵੀ ਮਾਰਕੀਟ ਕ੍ਰੈਸ਼ ਹੋ ਜਾਊਗੀ। ਉਹ ਜੀ ਗੱਲਬਾਤ ਕੋਈ ਨਹੀਂ ਹੈਗੀ, ਥੋੜੀ ਬਹੁਤੀ ਕਰੈਕਸ਼ਨ ਹੋਊਗੀ, ਐਡਜਸਟਮੈਂਟ ਹੋਊਗੀ, ਬਹੁਤ ਕੁਝ ਹੋ ਰਿਹਾ ਮਾਰਕੀਟ ਦੇ ਵਿੱਚ। ਸੋ ਜਿਨ੍ਹਾਂ ਨੇ ਵੀ ਘਰ ਜੇ ਲੈਣਾ ਹੈਗਾ, ਕਿਉਂਕਿ ਵਿਆਜ ਇੰਨੇ ਘੱਟ ਹੈਗੇ ਵੀ ਵੀਰ ਜੀ ਵੀ ਜੀ ਘਰ ਜਿਨ੍ਹਾਂ ਨੇ ਆਪਣੇ ਪਰਸਨਲ ਰਹਿਣ ਲਈ ਲੈਣਾ ਜਾਂ ਫੈਮਿਲੀ ਪਰਿਵਾਰ ਵਾਸਤੇ ਲੈਣਾ, ਉਹਨਾਂ ਵਾਸਤੇ ਟਾਈਮ ਹਲੇ ਵੀ ਬਹੁਤ ਵਧੀਆ ਹੈਗਾ। ਸੋ ਜੇ ਕਿਸੇ ਨੇ ਵੀ ਕਿ ਲੋਨ ਕਰਨਾ ਜਾਂ ਕਿਸੇ ਲੋਨ ਨਹੀਂ ਹੋ ਰਿਹਾ ਜਾਂ ਕੋਈ ਕੁਐਸਚਨ ਹੋਣ ਤੇ ਉਹ ਸਾਡੀ ਕੰਪਨੀ 559 905 2575 ਤੇ ਮੇਰੇ ਨਾਲ ਜੇ ਗੱਲਬਾਤ ਕਰਨਾ ਚਾਹੁੰਦੇ ਨੇ ਇਸ ਨੰਬਰ ਤੇ ਉਹ ਟੈਕਸਟ ਵੀ ਕਰ ਸਕਦੇ ਨੇ ਜਾਂ ਵੌਇਸਮੇਲ ਛੱਡ ਦੇਣ। ਕਈ ਵਾਰੀ ਮੈਂ ਹੋ ਜਾਣਾ ਬਿਜ਼ੀ, ਬਟ ਵਿਦਿਨ 24 ਆਵਰਸ ਤੁਹਾਡੇ ਜਿਹੜੀ ਕਾਲਸ ਹੁੰਦੀਆਂ ਉਹਨਾਂ ਤੇ ਜਵਾਬ ਜ਼ਰੂਰ ਦੇਵਾਂਗੇ ਜੀ। ਬਿਲਕੁਲ। ਸੋ ਮੋਹਨ ਚੀਮਾ ਹੁਣਾਂ ਦੇ ਨਾਲ ਕੰਟੈਕਟ ਕਰੋ 559 905 2575। ਘਰ ਖਰੀਦਣਾ ਆ, ਵੇਚਣਾ ਆ, ਇਹ ਦੋਨੋਂ ਕੰਮਾਂ ਦੇ ਵਿੱਚ ਤੁਹਾਡੀ ਰੀਅਲ ਏਸਟੇਟ ਦੇ ਪੱਖ ਤੋਂ ਤੇ ਲੋਨਸ ਦੇ ਵਿੱਚ ਜਿਹੜੇ ਆ ਉਸ ਦੇ ਵਿੱਚ ਵੀ ਜਿਹੜੀ ਉਹ ਤੁਹਾਡੀ ਪੂਰਨ ਤੌਰ ਦੇ ਉੱਤੇ ਵਧੀਆ ਜਿਹੜੀ ਉਹ ਮਦਦ ਕਰਦੇ ਆ। ਤੁਹਾਡੀ ਸਿਚੁਏਸ਼ਨ ਨੂੰ ਸਮਝਦੇ ਹੋਏ ਤੁਹਾਨੂੰ ਬੈਸਟ ਸਲਾਹ ਜਿਹੜੀ ਆ ਉਹ ਤੁਹਾਨੂੰ ਜਿਹੜੀ ਉਹ ਦੇਣਗੇ। 559 905 2575 ਦੇ ਉੱਤੇ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਜਿਹੜੇ ਉਹ ਕਰ ਸਕਦੇ ਆ। ਇੱਕ ਚੀਜ਼ ਮੋਹਨ ਚੀਮਾ ਜੀ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਹੁਣ ਕੁਛ ਮਹੀਨਿਆਂ ਦੇ ਵਿੱਚ ਜਿਹੜਾ ਵੀ ਮਾਰਕੀਟ ਦੇ ਵਿੱਚ ਘਰ ਲੱਗਦਾ ਆ, ਜੇ ਤੁਹਾਨੂੰ ਪਸੰਦ ਆਉਂਦਾ ਆ, ਤੁਸੀਂ ਲੈਣਾ ਚਾਹੁੰਦੇ ਆ, ਪਰ ਆਫਰਸ ਉਸ ਘਰ ਦੇ ਉੱਤੇ ਇੰਨੀਆਂ ਕੁ ਆ ਜਾਂਦੀਆਂ ਆ ਵੀ ਕਈ ਵਾਰੀ ਤੁਸੀਂ ਪਿੱਛੇ ਰਹਿ ਜਾਂਦੇ ਆ। ਸੋ ਉਸ ਸਥਿਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਆਪਣਾ ਆਫਰ ਆ ਉਸ ਨੂੰ ਸਟੈਂਡ ਆਊਟ ਕਰਵਾ ਸਕਦੇ ਆ? ਹਾਂਜੀ। ਸੋ ਇਹਦੇ ਵਿੱਚ ਦੇਖੋ ਵੀਰ ਜੀ ਇਸ ਤਰ੍ਹਾਂ ਹੈਗਾ, ਇੱਕ ਜਿਹੜਾ ਤੁਹਾਡਾ ਰੀਅਲ ਏਸਟੇਟ ਏਜੰਟ ਹੁੰਦਾ ਨਾ, ਉਹਦੀ ਕਹਿ ਲਓ ਵੀ ਐਕਸਪੀਰੀਅੰਸ ਤੇ ਨੌਲੇਜ ਬੜੀ ਕੰਮ ਆਉਂਦੀ ਹੈ। ਜੀ। ਹੁਣ ਕੋਈ ਵੀ ਗੱਲਬਾਤ ਹੋਵੇ, ਜਿਵੇਂ ਕੋਈ ਵਕੀਲਾਂ 'ਚ ਵਕੀਲ ਹੋਵੇ, ਚੰਗਾ ਵਕੀਲ ਤੁਸੀਂ ਤਾਂ ਕਰਦੇ ਵੀ ਤੁਹਾਡਾ ਕੇਸ ਤੁਹਾਡੇ ਹਿੱਤ 'ਚ ਹੋ ਜਾਵੇ, ਹਮੇਸ਼ਾ ਇਹ ਗੱਲਬਾਤ ਹੁੰਦੀ ਹੈ। ਇਸੇ ਤਰ੍ਹਾਂ ਵੀ ਰੀਅਲ ਏਸਟੇਟ ਏਜੰਟਸ ਵੀ ਜਿਹੜੇ ਹੁੰਦੇ ਆ, ਕੁਛ ਹੁੰਦੇ ਆ ਬ੍ਰਾਂਡ ਨਿਊ ਕਹਿ ਲਓ ਹੈਗੇ ਆ, ਕੁਝ ਐਕਸਪੀਰੀਅੰਸ ਹੈਗੇ ਆ, ਕੁਝ ਕੰਪਨੀਆਂ ਇਹੋ ਜਿਹੀਆਂ ਹੈਗੀਆਂ ਵੀ ਜਿਨ੍ਹਾਂ ਨਵੀਆਂ ਜਾਂ ਕੁਝ ਪੁਰਾਣੀਆਂ ਹੈਗੀਆਂ। ਸੋ ਜਿਹੜਾ ਐਕਸਪੀਰੀਅੰਸ ਹੈ ਉਹ ਬਹੁਤ ਕੰਮ ਆਉਂਦਾ। ਹੁਣ ਜ਼ੈਂਡਰ ਮਾਰਗੇਜ ਦੇ ਤਹਿਤ ਜਾਂ ਜ਼ੈਂਡਰ ਰੀਅਲ ਏਸਟੇਟ ਦੇ ਤਹਿਤ ਅਸੀਂ ਜਿਹੜਾ ਵੀ ਕੰਮ ਕਰਨੇ ਆ, ਸਾਡਾ ਐਕਸਪੀਰੀਅੰਸ ਬੇਸਡ ਕੰਮ ਹੈਗਾ, ਰਿਫਰਲ ਬੇਸਡ ਹੈਗਾ ਵੀ ਜਿਨ੍ਹਾਂ ਦੇ ਕੰਮ ਹੋਇਆ ਉਹ ਅੱਗੇ ਜਾ ਕੇ ਦੱਸਦੇ ਵੀ ਸਾਡੇ ਇਹਨਾਂ ਨਾਲ ਆਹ ਗੱਲਬਾਤ ਸੀਗੀ। ਅੱਜ ਕੱਲ੍ਹ ਦੀ ਮਾਰਕੀਟ ਦੇ ਵਿੱਚ ਜਿਹੜੀ ਕਹਿ ਲਓ ਵੀ ਜੇ ਤੁਸੀਂ ਆਫਰ ਆਪਣੀ ਭਰਾਣੀ ਹੈ, ਕਲੀਨ ਆਫਰ ਪਾਓ ਜਿਹਦੇ ਵਿੱਚ ਵੀ ਘੱਟ ਤੋਂ ਘੱਟ ਵੀ ਕਈ ਵਾਰੀ ਜਿਹੜਾ ਨਾ, ਹੁਣ ਕਿਉਂਕਿ ਇਸ ਵੇਲੇ ਸੈਲਰਸ ਦੀ ਮਾਰਕੀਟ ਹੈਗੀ ਹੈ, ਸੈਲਰ ਨੂੰ ਖੁਸ਼ ਕਰਨ ਲਈ ਤੁਸੀਂ ਉਹਨਾਂ ਨੂੰ ਕਿਹੜੀ ਚੀਜ਼ਾਂ ਕਹਿ ਲਓ ਵੀ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਲਾਈਕ ਕਰਦੇ। ਇੱਕ ਤੇ ਉਹ ਇਹ ਲਾਈਕ ਕਰਦੇ ਵੀ ਜਿਹੜੀ ਤੁਹਾਡੀ ਡਾਊਨ ਪੇਮੈਂਟ ਹੈਗੀ ਹੈ ਉਹ ਚੰਗੀ ਹੋਵੇ, ਠੀਕ ਹੈ। ਦੂਸਰਾ ਜਿਹੜਾ ਤੁਹਾਡਾ ਏਜੰਟ ਹੈਗਾ, ਰੀਅਲ ਏਸਟੇਟ ਦਾ ਏਜੰਟ ਹੈਗਾ, ਉਹ ਤੁਹਾਨੂੰ ਦੱਸ ਦੂਗਾ ਵੀ ਭਾਈ ਆਹ ਜਿਹੜਾ ਘਰ ਆ ਇੰਨਾ ਲੱਗਾ, ਤੁਸੀਂ ਇੰਨੇ ਕੁ ਦੀ ਆਫਰ ਪਾਓ ਤਾਂ ਤੁਹਾਡੇ ਚਾਂਸਿਸ ਜਿਹੜੇ ਹੈਗੇ ਆ ਉਹ ਜ਼ਿਆਦਾ ਬਣ ਜਾਣਗੇ ਆਫਰ ਐਕਸੈਪਟ ਕਰਨ ਦੇ। ਤੇ ਇੱਕ ਜਿਹੜੀ ਵੱਡੀ ਅੱਜ ਕੱਲ੍ਹ ਜਿਹੜੀ ਮਾਰਕੀਟ ਦੀ ਗੱਲਬਾਤ ਚੱਲ ਰਹੀ ਹੈ ਰਾਜਕਰਨ ਭਾਜੀ, ਉਹ ਇਹ ਹੈਗੀ ਹੈ ਕਿ ਕਈ ਲੋਕ ਸੈਲਰਸ ਕਹਿੰਦੇ ਵੀ ਅਪਰੇਜ਼ਲ ਨਹੀਂ ਅਸੀਂ ਕਰਵਾਉਣਾ ਚਾਹੁੰਦੇ। ਹੁਣ ਜਦੋਂ ਅਸੀਂ ਲੋਨ ਕਰਨੇ ਆ ਐਜ਼ ਏ ਲੋਨ ਕੰਪਨੀ, ਜਦੋਂ ਸਾਨੂੰ ਇਹ ਵੀ ਨੌਲੇਜ ਹੁੰਦੀ ਕਿਉਂਕਿ ਅਸੀਂ ਦੋਵੇਂ ਪੱਖ ਕੰਮ ਕਰਨੇ ਆ, ਸਾਨੂੰ ਰੀਅਲ ਏਸਟੇਟ ਦਾ ਵੀ ਪਤਾ ਤੇ ਸਾਨੂੰ ਲੋਨ ਦਾ ਵੀ ਪਤਾ ਵੀ ਦੋਵਾਂ ਨੂੰ ਕਿੱਦਾਂ ਜੋੜਨਾ। ਤੇ ਕਈ ਵਾਰੀ ਅਸੀਂ ਰਿਪੋਰਟ ਰਨ ਕਰਦੇ ਆ ਵੀ ਇਹ ਜਿਹੜੀ ਪ੍ਰਾਪਰਟੀ ਹੈਗੀ ਹੈ ਸਰਕਾਰ ਨੂੰ ਵੀ ਪਤਾ, ਅਪਰੇਜ਼ਲ ਕੰਪਨੀਆਂ ਨੂੰ ਵੀ ਪਤਾ, ਬੈਂਕਾਂ ਨੂੰ ਵੀ ਪਤਾ ਵੀ ਇਹਦੀ ਇੰਨੀ ਕੁ ਵੈਲਿਊ ਪੈ ਹੀ ਜਾਣਾ। ਤੇ ਉਹਦੇ ਵਿੱਚ ਫਿਰ ਕੀ ਮਿਲ ਜਾਂਦਾ, ਅਪਰੇਜ਼ਲ ਵੇਵਰ ਆ ਜਾਂਦਾ, ਯਾਨੀ ਕਿ ਅਪਰੇਜ਼ਲ ਲੋੜ ਨਹੀਂ ਪੈਂਦੀ। ਉਹ ਫਿਰ ਆਫਰ ਹੋਰ ਕਲੀਨ ਹੋ ਗਈ ਤੁਹਾਡੇ ਵਾਸਤੇ। ਈਵਨ ਦੋ ਅਸੀਂ ਹਮੇਸ਼ਾ ਇਹੋ ਰਿਕਮੈਂਡ ਕਰਨੇ ਆ, ਭਾਵੇਂ ਜੇ ਲੋਡ ਨਹੀਂ ਵੀ ਹੈਗੀ ਨਾ, ਤੁਸੀਂ ਅਪਰੇਜ਼ਲ ਘਰ ਜ਼ਰੂਰ ਕਰਾ ਦਿਓ ਆਪਣੀ ਸੋਚ ਵਾਸਤੇ ਵੀ ਮੈਨੂੰ ਇਹ ਘਰ ਦੀ ਪ੍ਰਾਪਰਟੀ ਦਾ ਇੰਨਾ ਕੁ ਜਿਹੜਾ ਹੈਗਾ ਇਹਦਾ ਕਲੋ ਵੀ ਪ੍ਰਾਈਸ ਪੈਣਾ, ਠੀਕ ਹੈ। ਲੇਕਿਨ ਜਿੰਨੀ ਆਫਰ ਕਲੀਨ ਹੋਊਗੀ, ਜਿੰਨੀਆਂ ਘੱਟ ਕੰਡੀਸ਼ਨਾਂ ਹੋਣਗੀਆਂ, ਉਨੀ ਜਲਦੀ ਅੱਜ ਦੇ ਹਿਸਾਬ ਨਾਲ ਜਿਹੜੀ ਤੁਹਾਡੀ ਆਫਰ ਜਿਹੜੀ ਹੈਗਾ ਉਹ ਜਲਦੀ ਐਕਸੈਪਟ ਹੋਣ ਦੇ ਚਾਂਸ ਹੈਗੇ ਆ। ਸੋ ਇਸੇ ਕਾਰਨ ਇੱਕ ਗੁੱਡ ਰੀਅਲ ਏਸਟੇਟ ਏਜੰਟ ਤੇ ਗੁੱਡ ਰੀਅਲ ਏਸਟੇਟ ਕੰਪਨੀ ਉਹ ਤੁਹਾਡੀ ਬਹੁਤ ਹੈਲਪ ਕਰ ਸਕਦੀ ਹੈ। ਔਰ ਅਸੀਂ ਸਭ ਨੂੰ ਇਹੋ ਹਮੇਸ਼ਾ ਕਹਿੰਦੇ ਹਾਂ ਭਾਜੀ ਜੇ ਤੇ ਘਰ ਪਸੰਦ ਹੈਗਾ ਸਾਨੂੰ ਦੱਸੋ, ਉਹ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਵੀ ਤੁਹਾਨੂੰ ਅਸੀਂ ਕਿੱਦਾਂ ਲੱਗ ਦੇਣਾ। ਹੁਣ ਤੁਹਾਨੂੰ ਘਰ ਬਹੁਤ ਪਸੰਦ ਹੈਗਾ, ਤੁਹਾਨੂੰ ਪਤਾ ਵੀ ਮੈਂ ਇੱਥੇ ਰਹਿਣਾ, ਤੁਹਾਨੂੰ ਪਤਾ ਵੀ ਘਰ ਦੀ ਪ੍ਰਾਈਸ ਵੀ ਥੋੜੀ ਵੱਧ ਹੈਗੀ, ਲੇਕਿਨ ਮੈਂ ਇਹ ਘਰ 'ਚ ਰਹਿਣਾ ਚਾਹੁੰਦਾ, ਉਹ ਤੁਸੀਂ ਆਪਣੇ ਏਜੰਟ ਨੂੰ ਇੰਨੀ ਗੱਲ ਦੱਸੋ ਭਾਈ ਮੈਂ ਘਰ ਲੈਣਾ ਚਾਹੁੰਦਾ, ਪਲੀਜ਼ ਤੁਸੀਂ ਦੱਸੋ ਵੀ ਅਸੀਂ ਕੀ ਕਰੀਏ, ਸਾਨੂੰ ਕਿਸ ਤਰੀਕੇ ਨਾਲ ਇਹ ਘਰ ਜਿਹੜਾ ਸਾਡੀ ਆਫਰ ਹੈ ਕਿਸ ਤਰ੍ਹਾਂ ਐਕਸੈਪਟ ਹੋ ਸਕਦੀ ਹੈ। ਜੀ
ਜੀ ਬਿਲਕੁਲ। ਸੋ ਸਰੋਤਿਓ ਤੁਸੀਂ ਕੰਟੈਕਟ ਕਰ ਸਕਦੇ ਹੋ ਮੋਹਨ ਸਿੰਘ ਚੀਮਾ ਹੋਣਾ ਨੂੰ 559 905 2575 55905257 ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਆ ਉਹ ਕੰਟੈਕਟ ਕਰ ਸਕਦੇ ਹੋ। ਸੋ ਬਿਲਕੁਲ ਰੀਫਾਈਨੈਂਸ ਦਾ ਅਜੇ ਵੀ ਗੁੱਡ ਵਕਤ ਆ, ਇੰਟਰਸਟ ਰੇਟ ਅਜੇ ਵੀ ਹਿਸਟੋਰੀਕਲੀ ਲੋ ਨੇ, ਨਵਾਂ ਘਰ ਲੈਣਾ ਆ, ਇੰਟਰਸਟ ਰੇਟ ਘੱਟ ਨੇ, ਇਹ ਮੌਕਾ ਜਿਹੜਾ ਆ ਉਹ ਬਾਰ-ਬਾਰ ਨਹੀਂ ਆਉਣਾ। ਮੋਹਨ ਚੀਮਾ ਜੀ ਨੇ ਜਿੱਦਾਂ ਦੱਸਿਆ ਵੀ ਫੈਡਰਲ ਰਿਜ਼ਰਵ ਦੇ ਉੱਤੇ ਸਾਰਿਆਂ ਦੀ ਨਜ਼ਰ ਹੈਗੀ ਆ। ਸੋ ਮਾਰਕੀਟ ਕਰੈਕਸ਼ਨ ਜਿਹੜੀ ਉਹ ਹੁੰਦੀ ਹੋਈ ਹੁੰਦੀ ਆ। ਸੋ ਜਿਹੜੀ ਚੀਜ਼ ਜ਼ਿਆਦਾ ਹਰ ਇੱਕ ਚੀਜ਼ ਤਾਂ ਜਾਈ ਜਾਂਦੀ ਉਹ ਥੱਲੇ ਆਉਂਦੀ। ਆਪਾਂ ਲੰਬਰ ਦੇ ਪ੍ਰਾਈਸ ਦੇ ਵਿੱਚ ਹੁਣ ਆਪਾਂ ਦੇਖ ਹੀ ਰਹੇ ਹੈਗੇ ਆ। ਸੋ ਜਿਹੜਾ ਧਿਆਨ ਰੱਖੋ, ਖਬਰਾਂ ਦੇ ਉੱਤੇ ਰੱਖੋ ਅਤੇ ਪ੍ਰੋਗਰਾਮ ਜਿਹੜਾ ਜ਼ਰੂਰ ਸੁਣਿਆ ਕਰੋ। ਤੁਹਾਨੂੰ ਇਸ ਦੇ ਵਿੱਚੋਂ ਜ਼ਰੂਰ ਇਨਸਾਈਟ ਜਿਹੜੀ ਉਹ ਮਿਲਦੀ ਆ। ਤੁਸੀਂ ਭਵਿੱਖ ਦੇ ਵਿੱਚ ਹੋਮ ਓਨਰ ਬਣਨਾ ਚਾਹੁੰਦੇ ਹੋ ਜਾਂ ਜਿੱਦਾਂ ਵੀ ਤੁਹਾਡੀ ਜਿਹੜੀ ਆ ਸਥਿਤੀ ਹੈਗੀ ਹੈ, ਜੋ ਵੀ ਤੁਸੀਂ ਪੋਜੀਸ਼ਨ ਦੇ ਵਿੱਚ ਆਉਣਾ ਚਾਹੁੰਦੇ ਆ, ਤੁਹਾਡੀ ਜਿਹੜੀ ਹਰ ਇੱਕ ਤਰੀਕੇ ਦੇ ਨਾਲ ਮੋਹਨ ਚੀਮਾ ਹੋਣੀ ਜਿਹੜੀ ਉਹ ਮਦਦ ਕਰਨਗੇ। ਅਤੇ ਮੋਹਨ ਚੀਮਾ ਜੀ ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਦੀ ਅੱਜ ਦੇ ਜਿਹੜੀ ਗੱਲਬਾਤ ਦੇ ਲਈ। ਮਿਹਰਬਾਨੀ ਜੀ। ਵੀਰ ਜੀ ਤੁਹਾਡਾ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਹੁਣ ਪ੍ਰੋਗਰਾਮ ਉਹ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।